ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब ਅੱਜ 30 ਦਸੰਬਰ 2020 17 ਪੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫੈਬ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਵਿਚਾਰ ਚਰਚਾ ਦੇ ਵਿੱਚ ਆਪਾਂ ਅੱਜ ਦੀ ਜਿਹੜੀ ਪਹਿਲੀ ਵਿਚਾਰ ਚਰਚਾ ਹੈ ਉਹ ਕਿਸਾਨ ਮੋਰਚਾ ਹੀ ਹੈ ਕਿ ਜਿਸ ਤਰ੍ਹਾਂ ਕਿ ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਸਰਕਾਰ ਨਾਲ ਪਿਛਲੇ ਕੱਲ ਹੋਈ ਗੱਲਬਾਤ ਜਿਹੜੀ ਹੈ ਉਹ ਬੇਸਿੱਟਾ ਸਾਬਤ ਹੋਈ ਹੈ। ਅਗਲੀ ਗੱਲਬਾਤ ਲਈ 4 ਜਨਵਰੀ ਦਾ ਜਿਹੜਾ ਦਿਨ ਹੈ ਉਹ ਮਿੱਥਿਆ ਗਿਆ ਹੈ। ਸਰਕਾਰ ਵੱਲੋਂ 2 ਮੰਗਾਂ ਮੰਨ ਲੈਣ ਦਾ ਜਿਹੜਾ ਉਹ ਨਾਟਕ ਕੀਤਾ ਗਿਆ ਸੀ। ਸੋ ਜਿਸ ਦਾ ਪੰਜਾਬੀ ਵਿੱਚ ਕਿਹਾ ਜਾਵੇ ਕਿ ਪੂਛ ਲੰਘ ਗਈ ਹੈ ਪਰ ਜਿਹੜਾ ਹਾਥੀ ਹੈ ਉੱਥੇ ਦਾ ਉੱਥੇ ਹੀ ਖੜਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਬੜੀ ਖੂਬਸੂਰਤ ਗੱਲ ਕੀਤੀ ਜੀ ਕਿਉਂਕਿ ਬਹੁਤ ਵਾਰ ਜਦੋਂ ਵੀ ਗੱਲਬਾਤ ਦਾ ਡਰਾਮਾ ਇਹਨਾਂ ਨੇ ਕੀਤਾ ਇਹ 6ਵਾਂ ਜਾਂ 7ਵਾਂ ਦੌਰ ਸੀ ਜੀ ਔਰ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਅਖੌਤੀ ਐਕਸਪਰਟ ਨੇ ਉਹ ਬਾਹਰ ਨਿਕਲ ਆਉਂਦੇ ਨੇ ਬਿਲਕੁਲ ਬੈਠ ਕੇ ਉਸ ਮੀਡੀਆ ਦੇ ਉੱਤੇ ਜਿਹਦੇ ਤੇ ਇਹਨਾਂ ਦੇ ਅਡਾਨੀਆਂ ਬਾਨੀਆਂ ਦਾ ਕੰਟਰੋਲ ਹੈ ਉਹ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਨੇ। ਦੇਖੋ ਸਰਕਾਰ ਨੇ ਤਾਂ ਕਿੰਨਾ ਲਚਕੀਲਾ ਰਵੱਈਆ ਰੱਖਿਆ। ਦੇਖੋ ਸਰਕਾਰ ਨੇ ਤਾਂ ਆਪਣਾ ਵਕਤ ਦਿੱਤਾ ਉਹਨਾਂ ਦੇ ਇਹ ਮਿਨਿਸਟਰ ਉਹ ਮਿਨਿਸਟਰ ਗੱਲਬਾਤ ਚ ਆਏ ਲੇਕਿਨ ਕਿਸਾਨ ਜਿਨ੍ਹਾਂ ਨੂੰ ਅਰਬਨ ਨਕਸਲ ਇਹ ਰਿਪੀਟਡਲੀ ਕਹਿ ਰਹੇ ਨੇ ਕਿ ਜੀ ਇਹਨਾਂ ਦਾ ਸਿਆਸੀ ਏਜੰਡਾ ਹੈ ਇਹ ਗੁੰਮਰਾਹ ਨੇ ਇਹਨਾਂ ਨੂੰ ਜਿਹੜਾ ਇਹ ਖਾਲਿਸਤਾਨੀ ਨੇ ਇਹ ਪਾਕਿਸਤਾਨ ਇਹਨਾਂ ਨੂੰ ਜਿਹੜਾ ਉਹ ਸ਼ਹਿ ਦੇ ਰਿਹਾ ਹੈ ਔਰ ਇਸ ਸਾਰੇ ਦੇ ਨਾਲ ਕਹਿਣਗੇ ਦੇਖੋ ਜੀ ਸਰਕਾਰ ਤਾਂ ਵਿਚਾਰੀ ਚਾਹੁੰਦੀ ਹੈ ਹੱਲ ਕਰਨਾ ਪਰ ਇਹ ਇਹਨੂੰ ਹੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਦੇਸ਼ ਦੇ ਗਦਾਰ ਨੇ ਇਹ ਟੁਕੜੇ ਟੁਕੜੇ ਗੈਂਗ ਨੇ ਦੇਸ਼ ਨੂੰ ਟੁਕੜੇ ਟੁਕੜੇ ਕਰਨਾ ਚਾਹੁੰਦੇ ਨੇ। ਸੋ ਉਹਨਾਂ ਦੇ ਇਸ ਖਿਆਲ ਨੂੰ ਮੁੱਖ ਰੱਖਦਿਆਂ ਹੀ ਮੈਂ ਸਮਝਦਾ ਵੀ ਕਿਸਾਨ ਜਥੇਬੰਦੀਆਂ ਨੂੰ ਵੀ ਪਤਾ ਹੈ ਇਹ ਜਿਹੜੇ 6 ਦੌਰ ਗੱਲਬਾਤ ਦੇ ਪਹਿਲਾਂ ਚੱਲੇ ਉਹਦੇ 'ਚ ਇੱਕ ਸਟੇਜ ਤੇ ਤਾਂ ਸੈਕੰਡ ਦੌਰ ਵੇੜੇ ਉਹਨਾਂ ਨੇ ਕਿਹਾ ਕਿ ਜੀ ਠੀਕ ਹੈ ਉਹਨਾਂ ਨੇ ਆਪਸ 'ਚ ਫੈਸਲਾ ਕੀਤਾ 2 ਵਾਰੀ ਉੱਠ ਪਏ ਉਹਨਾਂ ਨੂੰ ਮਨਾ ਕੇ ਕਿਸਾਨਾਂ ਨੂੰ ਫੇਰ ਲਿਆਏ ਫਿਰ ਉਹਨਾਂ ਨੇ ਕਾਗਜ਼ ਦੇ ਉੱਤੇ ਲਿਖ ਦਿੱਤਾ ਕਿ ਯੈਸ ਔਰ ਨੋ ਨਾਲ ਦੀ ਨਾਲ ਉਹਨਾਂ ਨੇ ਮੂੰਹ ਦੇ ਉੱਤੇ ਉਂਗਲ ਰੱਖ ਲਈ ਘੰਟਾ ਇਵੇਂ ਹੀ ਬੈਠੇ ਰਹੇ। ਸੋ ਤੁਸੀਂ ਕੁੱਲ ਮਿਲਾ ਕੇ ਦੇਖੋ ਤੇ ਉਹਦੇ ਤੇ ਜਿੰਨੇ ਮਰਜ਼ੀ ਤਬਸਰੇ ਕੀਤੇ ਜਾਣ ਅਕਸਰ ਜਦੋਂ ਗੱਲ ਸਿਰੇ ਚੜ ਜਾਂਦੀ ਹੈ ਕੋਈ ਨਿੱਕੀ ਮੋਟੀ ਘੁੰਡੀ ਅੜੀ ਹੋਏ ਤੇ ਅਸੀਂ ਇਹ ਪੰਜਾਬੀ ਦੀ ਐਕਸਪ੍ਰੈਸ਼ਨ ਹੈ ਅਖਾਣ ਹੈ ਕਿ ਹੁਣ ਤਾਂ ਹਾਥੀ ਲੰਘ ਗਿਆ ਪੂਛ ਰਹਿ ਗਈ ਔਰ ਬਹੁਤ ਸਾਰੇ ਜਿਨ੍ਹਾਂ ਨੇ ਹਾਥੀ ਦੇਖਿਆ ਉਹਨਾਂ ਨੂੰ ਪਤਾ ਹੈ ਕਿ ਵੀ ਹਾਥੀ ਦੀ ਪੂਛ ਕੋਈ ਕਿੰਨੀ ਕੁ ਹੁੰਦੀ ਹੈ ਉਹ ਛੋਟੀ ਜਿਹੀ ਹੁੰਦੀ ਹੈ ਤੇ ਉਹ ਲੱਗੀ ਵੀ ਹਾਥੀ ਦੇ ਮਗਰ ਹੁੰਦੀ ਹੈ। ਹਾਥੀ ਦੀ ਤਾਕਤ ਉਹਦੇ ਵੱਡ ਆਕਾਰ 'ਚ ਹੈ ਉਹਦਾ ਉਹ ਪੂਰਾ ਜਿਹੜਾ ਉਹਦੇ ਵਜੂਦ 'ਚ ਹੈ ਪੂਛ ਦਾ ਤਾਂ ਵਜੂਦ ਹੀ ਕੋਈ ਨਹੀਂ ਉਹ ਤਾਂ ਐਵੇਂ ਹਾਥੀ ਦੇ ਨਾਲ ਮਜ਼ਾਕ ਕੀਤਾ ਹੈ ਬਣਾਉਣ ਵਾਲੇ ਰੱਬ ਨੇ ਵੀ ਏਡਾ ਵੱਡਾ ਬਣਾ ਕੇ ਨਾਲ ਨਿੱਕੀ ਜਿਹੀ ਪੂਛ ਲਾ ਦਿੱਤੀ ਤੇ ਮਤਲਬ ਇਹ ਹੁੰਦਾ ਵੀ ਗੱਲ ਹੋ ਗਈ। ਤੇ ਜੇ ਹੁਣ ਇਸ ਸਾਰਿਆਂ ਨੂੰ ਜਿਸ ਦੇ ਉੱਤੇ ਅੱਜ ਦੀ ਜਿਹੜਾ ਗੱਲਬਾਤ ਦਾ ਨਾਟਕ ਸੀ ਉਹਦੇ 'ਚ
ਇਸ ਵੇਲੇ ਕਈਆਂ ਨੇ ਕਈ ਹੈਡਲਾਈਨਸ ਲਾਈਆਂ ਔਰ ਉਹਨਾਂ ਦਾ ਆਪਣਾ ਵਜ਼ੀਰ ਜਿਹੜਾ ਡਰਾਮੇਬਾਜ਼ ਕੱਲ ਤੱਕ ਨਰਿੰਦਰ ਤੋਮਰ ਔਰ ਦੂਸਰਾ ਕਦੇ ਕਿਸਾਨਾਂ ਨੂੰ ਕੁਛ ਔਰ ਫਾਇਦੇ ਤੋਂ ਕਹਿੰਦਾ ਸੀ ਜੀ 4 मांगे थी, 2 पूरी हो गई हैं, 2-4 जनवरी को देखेंगे। मतलब ਅਸੀਂ ਆਮ ਪੰਜਾਬੀ 'ਚ ਇਹ ਵੀ ਕਹਿੰਦੇ ਆ ਜੀ ਹੋਇਆ ਕਿ ਜੇ ਛੁੰਛੁਣਾ ਫੜਾਤਾ, ਇਹਦੇ ਤਾਂ ਛੁੰਛੁਣਾ ਵੀ ਨਹੀਂ ਫੜਾਇਆ, ਲੇਕਿਨ ਉਹ ਕਹਿ ਰਹੇ ਨੇ ਜੀ ਦੇਖੋ ਅਸੀਂ ਤਾਂ ਬੈਂਡ ਹੀ ਇਹਨਾਂ ਦੇ ਹਵਾਲੇ ਕਰ ਦਿੱਤਾ ਨਹੀਂ, ਔਰ 2 ਅਸੀਂ ਮੰਗਾਂ ਮੰਨ ਲਈਆਂ ਔਰ 2 ਰਹਿ ਗਈਆਂ, ਉਹ ਵੀ ਬੜਾ ਖੂਬ ਠੀਕ ਮਾਹੌਲ 'ਚ ਗੱਲਬਾਤ ਹੋਈ। ਔਰ ਦੂਸਰਾ ਹਾਂ ਇੰਨਾ ਜ਼ਰੂਰ ਇੱਕ ਕਿਸਾਨ ਨੇ ਕਾਮਨ ਬੰਦਾ ਜਿਹੜਾ ਕਹਿੰਦਾ ਹੈ, ਕਿਉਂਕਿ ਜਿਵੇਂ ਕਿਸਾਨਾਂ ਨੇ ਇੱਕ ਚੰਗਾ ਫੈਸਲਾ ਸ਼ੁਰੂ ਤੋਂ ਲਿਆ ਸੀ ਵੀ ਤੁਹਾਡਾ ਪਾਣੀ ਵੀ ਨਹੀਂ ਪੀਣਾ, ਆਪਣੀਆਂ ਬੋਤਲਾਂ 'ਚ ਹੀ ਲੈ ਕੇ ਜਾਂਦੇ ਨੇ। ਫਿਰ ਜਦੋਂ ਹੁਣ ਇਹ ਗੱਲਬਾਤ ਜਿਹਦੇ 'ਚ 40 ਦੇ ਕਰੀਬ ਉਹਨਾਂ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ ਸੀ, ਉਹਨਾਂ ਦੇ ਵਜ਼ੀਰ 3 ਜਿਹੜੇ ਜੂਨੀਅਰ ਹੀ ਨੇ, ਅਜੇ ਵੀ ਮੈਂ ਗੱਲ ਕਰਾਂਗਾ ਕਿ ਇਹ ਜਦੋਂ ਤੁਸੀਂ ਨੈਗੋਸ਼ੀਏਸ਼ਨ ਕਰਦੇ ਹੋ ਇਹਦੇ 'ਚ ਜ਼ਰੂਰੀ ਹੁੰਦਾ ਹੈ ਕਿ ਹੂ ਇਜ਼ ਟਾਕਿੰਗ ਟੂ ਹੂਮ, ਉਹਦਾ ਲੈਵਲ ਕੀ ਹੈ ਔਰ ਇਹ ਕਿਵੇਂ ਸੀਨੀਅਰ ਤੋਂ ਜੂਨੀਅਰ ਵੱਲ ਆਏ ਨੇ, ਕਿਉਂਕਿ ਇੱਕ ਮੀਟਿੰਗ ਅਮਿਤ ਸ਼ਾਹ ਦੇ ਨਾਲ ਹੋ ਚੁੱਕੀ ਸੀ ਔਰ ਇਹ ਜਿੰਨੇ ਨੇ, ਅਮਿਤ ਸ਼ਾਹ ਹੋਮ ਮਿਨਿਸਟਰ ਹੈ, ਸੈਕੰਡ ਸੀਨੀਅਰ ਮੈਨ ਹੈ, ਤੇ ਜੇ ਉਹਦੇ ਤੋਂ ਬਾਅਦ ਕੋਈ ਗੱਲਬਾਤ ਦਾ ਰਸਤਾ, ਕਿਉਂਕਿ ਉਹਦੇ 'ਚ ਵੀ ਕੋਈ ਸਿੱਟਾ ਨਹੀਂ ਸੀ ਨਿਕਲਿਆ ਸੀ ਤੇ ਉਹ ਮੋਦੀ ਦੇ ਨਾਲ ਹੋਣੀ ਬਣਦੀ ਸੀ। ਪਰ ਇਸ ਮੀਟਿੰਗ 'ਚ ਨਾ ਅਮਿਤ ਸ਼ਾਹ ਹੈ ਨਾ ਰਾਜਨਾਥ ਸਿੰਘ ਹੈ, ਮੋਦੀ ਤਾਂ ਦੂਰ ਦੀ ਗੱਲ, ਉਹੀ ਜਿਹੜੇ ਇੱਧਰ ਉੱਧਰ ਭੌਂਕਣ ਵਾਲੇ ਨੇ, ਪਿਊਸ਼ ਗੋਇਲ ਹੈ ਜਾਂ ਨਰਿੰਦਰ ਤੋਮਰ ਹੈ ਜਾਂ ਵਿਚਕਾਰ ਉਹਨੂੰ ਸੋਮਨਾਥ ਨੂੰ ਬਿਠਾ ਦਿੰਦੇ ਨੇ, ਉਹ ਪੰਜਾਬ ਦਾ MP ਹੈ ਇਹਨਾਂ ਦਾ। ਔਰ ਇਹਦਾ ਮਤਲਬ ਇਹ ਹੈ ਕਿ ਇਸ ਵਾਰ ਵੀ ਇਹਨਾਂ ਨੂੰ ਜਿਹੜਾ ਉਹ ਜੂਨੀਅਰ ਲੈਵਲ ਦੇ ਲੋਕਾਂ ਦੇ ਨਾਲ ਹੀ ਉਹਨਾਂ ਨੇ ਟਕਰਾਇਆ ਔਰ ਇਹਦੇ 'ਚ ਇਹ ਜ਼ਰੂਰ ਹੈ ਜਿਵੇਂ ਕਿਸਾਨਾਂ ਨੇ ਫੈਸਲਾ ਲਿਆ ਵੀ ਅਸੀਂ ਨਾ ਤੁਹਾਡੀ ਰੋਟੀ ਖਾਈਏ ਨਾ ਤੁਹਾਡਾ ਪਾਣੀ ਪੀਵੀਏ, ਤੇ ਹੁੰਦਾ ਇਹ ਸੀ ਕਿ ਕਿਸਾਨ ਆਪਣਾ ਬਹਿ ਜਾਂਦਾ ਸੀ ਜ਼ਮੀਨ ਤੇ ਚਾਦਰ ਵਿਛਾ ਕੇ ਖਾਣ ਤੇ ਉਹ ਆਪਣੇ ਚਲੇ ਜਾਂਦੇ ਸੀ ਸਰਕਾਰੀ ਖਾਣੇ ਲਈ। ਔਰ ਐਤਕੀ ਜਿਹੜਾ ਜਦੋਂ ਲੰਗਰ ਆਇਆ ਕਿਸਾਨ ਲੀਡਰ ਉੱਥੇ ਬੈਠੇ ਤੇ ਉਹਨਾਂ ਦੇ ਵਜ਼ੀਰ ਵੀ ਆਪਣਾ ਛੱਡ ਕੇ ਲੰਗਰ ਖਾਣ ਆ ਗਏ, ਉੱਥੇ ਫੜ ਕੇ ਪਲੇਟਾਂ ਖਾ ਰਹੇ ਨੇ। ਔਰ ਉਹਦੇ ਤੇ ਕਿਸਾਨ ਨੇ ਕਿਹਾ, ਕਹਿੰਦਾ ਚਲੋ ਇੰਨਾ ਕਹਿ ਵੀ ਇਹਨਾਂ ਨੂੰ ਹੁਣ ਦੇਖਦੇ ਆ ਜਿਹੜਾ ਸਾਡਾ ਲੂਣ ਖਾਦਾ ਹੈ ਹਰਾਮ ਤੇ ਨਹੀਂ ਕਰਦੇ, ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਹੈ ਹੀ ਹਰਾਮ ਖੋਰ ਨੇ, ਇਹ ਲੂਣ ਕੀ, ਇਹ ਤਾਂ ਬੰਦੇ ਖਾ ਗਏ ਸਾਰੇ ਇਹਨਾਂ ਨੇ ਤਾਂ ਜੋ ਕੁਛ ਹਾਲ। ਜੇ ਇਹਨਾਂ ਦੀ ਤੁਸੀਂ ਆਈਡੀਓਲੋਜੀ 3,500-4 ਹਜ਼ਾਰ ਸਾਲ ਦੀ ਦੇਖੋ ਬ੍ਰਾਹਮਣਵਾਦੀਆਂ ਦੀ, ਔਰ ਇਹਨਾਂ ਦਾ ਤਾਂ ਇਹ ਤਾਂ ਕਈਆਂ ਨੂੰ ਡਕਾਰ ਗਏ, ਇਹਨਾਂ ਨੂੰ ਲੂਣ ਕੀ ਕਹਿੰਦਾ। ਲੇਕਿਨ ਇਹ ਇੱਕ ਸਾਦਾਪਨ ਵੀ ਹੈ ਜਿਹਦੇ ਕਿਤੇ ਨਾ ਕਿਤੇ ਫਿਰ ਤੁਸੀਂ ਦੇਖਦੇ ਹੋ ਕਿ ਭਾਈ ਇਹ ਲੂਣ ਹਰਾਮ ਤਾਂ ਨਹੀਂ ਕਰਨਗੇ, ਲੇਕਿਨ ਇਹ ਉਹਨਾਂ ਨੂੰ ਟੂ ਪੁੱਟ them ਡਾਊਨ ਵੀ ਹੈ ਕਿ ਵੀ ਅਸੀਂ ਤੁਹਾਡਾ ਪਾਣੀ ਨਹੀਂ, ਤੁਸੀਂ ਸਾਡਾ ਲੂਣ ਖਾਧਾ। ਔਰ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਚੌੜੇ ਹੋਣ ਵਾਲੀ ਗੱਲ ਹੈ। ਪਰ ਗੱਲ ਜਿਹੜੀ ਤੁਸੀਂ ਸ਼ੁਰੂ ਕੀਤੀ ਕਿ ਇਹ ਜਿਹੜਾ ਪੂਛ ਨਿਕਲੀ ਹਾਥੀ ਉੱਥੇ ਦਾ ਉੱਥੇ ਹੀ ਖੜਾ ਹੈ, ਇਹਦਾ ਮਤਲਬ ਇਹ ਹੈ ਕਿ ਗੱਲਬਾਤ ਦੀ ਫਾਰਮੈਲਿਟੀ ਹੋਈ, ਉਸ ਈਵਨ ਗੱਲਬਾਤ ਦੇ ਨਤੀਜੇ ਨੂੰ ਰੋਂਗਲੀ ਪ੍ਰੈਜ਼ੈਂਟ ਕਰ ਰਿਹਾ ਉਹਨਾਂ ਦਾ ਤੋਮਰ। ਔਰ ਇਸ ਸਾਰੇ ਦੇ ਵਿੱਚੋਂ ਨਿਕਲਣਾ ਕੁਛ ਨਹੀਂ ਸੀ। 4 ਜਨਵਰੀ ਵੀ ਜਿਹਨੂੰ ਅਸੀਂ ਅੰਗਰੇਜ਼ੀ ਦੀਆਂ 2 ਐਕਸਪ੍ਰੈਸ਼ਨਸ ਅਕਸਰ ਇਸਤੇਮਾਲ ਹੁੰਦੀਆਂ ਨੇ, ਇੱਕ ਤਾਂ ਹੁੰਦਾ ਹੈ ਕਿ ਵਾਰ ਆਫ ਨਰਵਸ, ਕਿ ਅਸਲ 'ਚ ਜੰਗਾਂ ਦੇ ਵਿੱਚ ਵੀ, ਜੰਗ ਦੇ ਮੈਦਾਨ ਦੇ ਵਿੱਚ ਵੀ ਜਦੋਂ ਫੌਜਾਂ ਖੜੀਆਂ ਹੁੰਦੀਆਂ, ਲੜ ਰਹੇ ਹੁੰਦੇ ਨੇ, ਜਿਨ੍ਹਾਂ ਜ਼ਮਾਨਿਆਂ 'ਚ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਹੀ ਲੜਾਈ ਹੁੰਦੀ ਸੀ, ਰਾਤ ਨੂੰ ਬੰਦ ਕਰ ਦਿੱਤੀ ਜਾਂਦੀ ਸੀ, ਫਿਰ ਅਗਲੇ ਦਿਨ ਸ਼ੁਰੂ ਹੁੰਦਾ ਸੀ। ਤੇ ਬਹੁਤ ਵਾਰ ਦੁਸ਼ਮਣ ਇਸ ਤਰੀਕੇ ਦੇ ਨਾਲ ਪਹਿਲਾਂ ਤਾਂ ਤੁਹਾਡਾ ਕਮਜ਼ੋਰ ਫਲੈਂਕ ਕੀ ਹੈ, ਕਿੱਥੇ ਅਟੈਕ ਕਰ ਸਕਦੇ ਨੇ, ਉਹਨੂੰ ਉਹ ਢੂੰਡਦੇ ਸੀ। ਔਰ ਫਿਰ ਵਕਤਨ ਉਹ ਤੁਹਾਡਾ ਮਨੋਬਲ ਤੋੜਨ ਦੇ ਲਈ, ਜਿਵੇਂ ਜਿਹੜੀਆਂ ਹਿੰਦੂ ਰਾਜਪੂਤ ਫੌਜਾਂ ਸੀ ਉਹਨਾਂ ਦਾ ਤਾਂ ਮਨੋਬਲ ਉਹ ਡਿੱਗਿਆ ਹੀ ਇਹਦੇ ਨਾਲ ਡਿੱਗ ਜਾਂਦਾ ਸੀ ਕਿ ਅੱਗੇ ਜੇ ਗਊਆਂ 4 ਲਾਤੀਆਂ ਤੇ ਉਹ ਛੱਡ ਜਾਂਦਾ ਸੀ, ਨਾ ਗਊ ਮਾਤਾ ਆ ਰਹੀ ਹੈ ਅਸੀਂ ਨਹੀਂ ਵਾਰ ਕਰਨਾ। ਜਾਂ ਜੇ ਉਹਨਾਂ ਦਾ ਝੰਡਾ ਡੇਗ ਦਿੰਦੇ ਸੀ, ਉਹਦੇ ਤੋਂ ਮੰਦਿਰ 'ਚ ਪੰਡਤਾਂ ਤੋਂ ਪੂਜਾ ਕਰਕੇ ਲਿਆਂਦਾ ਹੁੰਦਾ ਸੀ, ਤਾਂ ਉਹਨਾਂ ਨੂੰ ਝੰਡਾ ਥੱਲੇ ਜੇ ਸੁੱਟਤਾ ਉਹਨਾਂ ਨੇ ਗੋਲਾ ਮਾਰ ਕੇ, ਉਹ ਕਹਿੰਦਾ ਸੀ ਮਾਤਾ ਹੁਣ ਨਾਰਾਜ਼ ਹੋ ਗਈ, ਮਾਤਾ ਨੇ ਕਹਿ ਤਾ ਹਾਰ ਗਏ, ਐਵੇਂ ਹੀ ਦੌੜ ਜਾਂਦੇ ਸੀ। ਇਹ ਵੀ ਇੱਕ ਸਟ੍ਰੈਟਜੀ ਜਾਂ ਟੈਕਟਿਕ ਸੀ। ਲੇਕਿਨ ਵਾਰ ਆਫ ਨਰਵਸ ਜਿਹੜਾ ਅਲਟੀਮੇਟਲੀ ਇਹ ਵਿਲ ਨਾਲ ਜੁੜਿਆ ਹੁੰਦਾ ਕਿ ਜਿਹਦੇ 'ਚ ਤੁਸੀਂ ਇਹ ਮੰਨ ਕੇ ਤੁਰਦੇ ਹੋ ਕਿ ਨੋ ਮੈਟਰ ਵਾਟ ਅਸੀਂ ਯੀਲਡ ਨਹੀਂ ਕਰਨਾ। ਔਰ ਜਦੋਂ ਦੁਸ਼ਮਣ ਇਹ ਸਮਝ ਆਉਂਦਾ ਹੈ ਕਿ ਭਾਈ ਇਹ ਤਾਂ ਹੁਣ ਆਪਣੀ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਆਈ ਤੇ ਆਏ ਹੋਏ ਨੇ, ਬਿਲਕੁਲ, ਉਹ ਫਿਰ ਦੇਖਦਾ ਸੀ ਵੀ ਰਿਟਰੀਟ ਕਰ ਜਾਓ ਜਾਂ ਕੋਈ ਸਮਝੌਤੇ ਦਾ ਰਸਤਾ ਲੱਭ ਲਓ। ਸੋ ਇਹ ਇੱਕ ਆਮ ਹੁੰਦਾ ਹੈ ਹੁਣ ਦੇ ਮਾਡਰਨ ਵਾਰਫੇਅਰ ਦੇ ਵਿੱਚ ਵੀ। ਅਲਟੀਮੇਟਲੀ ਜਦੋਂ ਵੀ 2 ਧਿਰਾਂ ਕਿਤੇ ਵਾਰ ਆਫ ਨਰਵਸ ਹੁੰਦਾ ਕਿ
ਇੱਕ ਤਾਂ ਹੁੰਦਾ ਤੁਹਾਨੂੰ ਇੰਨਾ ਕੁ ਹੈਰਾਨ ਪਰੇਸ਼ਾਨ ਤੁਸੀਂ ਹੁੰਦੇ ਰਹੋ, ਪਹਿਲਾਂ ਹੈਰਾਨ ਹੋਵੋ, ਫਿਰ ਤੁਹਾਡੇ ਤੇ ਇੰਨਾ ਕੁ ਦਬਾਅ ਹੋਏ ਕਿ ਤੁਸੀਂ ਕਹੋ ਜੀ ਛੱਡੋ ਪਰੇ, ਤੇ ਦੂਸਰਾ ਜਿਹੜਾ ਹੋਗੇ ਮੈਂ ਛੱਡਣਾ ਨਹੀਂ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੀ ਸਰਕਾਰ ਜਿਨ੍ਹਾਂ ਨੇ 2 ਮਹੀਨੇ ਕਿਸਾਨ ਪੰਜਾਬ 'ਚ ਰੇਲਵੇ ਟਰੈਕਸ ਤੇ ਔਰ ਧਰਨਿਆਂ ਤੇ ਦੂਸਰੇ ਬੈਠੇ ਰਹੇ, ਹੁਣ ਨਾ ਜੀ 35 ਦਿਨ ਹੋ ਗਏ ਨੇ ਆਲਮੋਸਟ, ਔਰ ਅਸੀਂ ਹੁਣ ਤੋਂ ਜਿਹੜਾ ਆਪਣਾ ਪਹਿਲਾ ਸੈਗਮੈਂਟ ਜਿਹੜਾ ਅਸੀਂ ਆਲਰੇਡੀ ਨਾ ਸਾਰੇ ਦਿਨਾਂ 'ਚ ਕਿਸਾਨਾਂ ਦੀ ਨਜ਼ਰ ਕੀਤਾ ਹੈ, ਉਸ ਅਸੀਂ ਬੈਕਗ੍ਰਾਉਂਡ ਪਿਕਚਰ 'ਚ ਵੀ ਉਹਨਾਂ ਨੂੰ ਉਹਨਾਂ ਦੇ ਇਕੱਠ ਨੂੰ ਇਸਤੇਮਾਲ ਕਰ ਰਹੇ ਹਾਂ। ਔਰ ਇਹਦੇ 'ਚ ਹੁਣ ਇਸ ਸਾਰੇ ਪੀਰੀਅਡ ਦੇ ਵਿੱਚ 40 ਦੇ ਕਰੀਬ ਸ਼ਹੀਦੀਆਂ ਹੋ ਚੁੱਕੀਆਂ ਨੇ। ਅਸੀਂ ਸ਼ਹੀਦ ਲਫ਼ਜ਼ ਹਾਲਾਂ ਇਹਨੂੰ ਮੈਂ ਲਾਈਟਲੀ ਇਸਤੇਮਾਲ ਨਹੀਂ ਕਰਦਾ, ਪਰ ਜਿਹੜੇ ਲੋਕ ਆਏ ਬੈਠੇ ਨੇ ਇਸ ਠੰਡ ਦੇ ਵਿੱਚ, ਕਿਸੇ ਦੀ ਹਾਰਟ ਕੰਡੀਸ਼ਨ ਵੀ ਹੈ, ਕਿਸੇ ਦਾ ਕੋਈ ਹੋਰ ਹੈ, ਉਹ ਅਲਟੀਮੇਟਲੀ ਆਪਣੇ ਘਰ-ਬਾਰ ਛੱਡ ਕੇ ਆਏ, ਔਰ ਉਹਨਾਂ ਦੇ ਲਈ ਜੇ ਕੋਈ ਸੀ ਤੇ ਇਹ ਕਾਜ਼ ਸੀ, ਤੇ ਜੇ ਉਹਨਾਂ ਦੀ ਜਾਨ ਗਈ, ਬੇਸ਼ੱਕ ਕੋਈ ਤੁਰਿਆ ਵਾਪਸ ਆ ਰਿਹਾ ਸੀ ਜਾਂ ਵਾਪਸ ਜਾ ਰਿਹਾ ਸੀ, ਐਕਸੀਡੈਂਟ 'ਚ ਡੈਥ ਹੋਈ ਜਾਂ ਕਿਵੇਂ ਹੋਇਆ, ਔਰ ਜਿਵੇਂ ਅਸੀਂ ਖਬਰਾਂ ਦੇਖ ਰਹੇ ਹਾਂ ਕਿ ਅੱਜ ਟਿਕਰੀ ਬਾਰਡਰ ਦੇ ਉੱਤੇ ਇੱਕ ਯੰਗ ਕਿਸਾਨ ਜੰਗਬੀਰ ਸਿੰਘ ਉਹ ਵੀ ਗੁਜ਼ਰ ਗਏ, ਔਰ ਇਹ ਸਾਰੇ ਨੂੰ ਜਿਹੜਾ ਅਸੀਂ ਸਮਝਦੇ ਹਾਂ ਵੀ ਇਸ ਸਾਰਿਆਂ ਦੇ ਲਈ ਜਦੋਂ ਵੀ ਕਦੇ ਪੈਕੇਜ ਦੇ ਵਿੱਚ ਜੇ ਕਦੇ ਕੋਈ ਕੰਪਰੋਮਾਈਜ਼ ਲਾਈਨ ਆਈ, ਇਹਨਾਂ ਦੇ ਉੱਤੇ ਕਰੋੜਾਂ ਦਾ ਹਰਜਾਨਾ ਠੋਕਣਾ ਚਾਹੀਦਾ। ਇਹ ਜਿੰਨੇ 40 ਤੋਂ ਜ਼ਿਆਦਾ ਕਿਸਾਨ ਇਸ ਵੇਲੇ ਜਿਹੜੇ ਸ਼ਹੀਦ ਹੋ ਚੁੱਕੇ ਨੇ, ਇਹਨਾਂ ਦਾ ਮੁਆਵਜ਼ਾ ਔਰ ਇਹਨਾਂ ਨੂੰ ਜਿਹੜਾ ਇਹਦੇ ਲਈ ਅਕਾਊਂਟੇਬਲ ਬਣਾਇਆ ਜਾਣਾ ਚਾਹੀਦਾ। ਹੁਣ ਇਸ ਸਾਰੇ ਚੋਂ ਗੱਲਬਾਤ ਵੱਲ ਜੇ ਅਸੀਂ ਮੁੜੀਏ, ਔਰ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਦੱਸਦੇ ਹਾਂ, ਜਿਵੇਂ ਅਸੀਂ ਕੱਲ ਵੀ ਅਨਾਉਂਸ ਕੀਤਾ ਸੀ ਕਿ ਅੱਜ 9:30 ਤੋਂ 10:15 ਤੱਕ ਆਲਮੋਸਟ 45 ਮਿੰਟ ਦੇ ਲਈ ਜਿਹੜੀ ਖਾਸ ਗੁਫ਼ਤਗੂ, ਕਿਉਂਕਿ ਕੋਵਿਡ-19 ਨੂੰ ਲੈ ਕੇ ਬੇਸ਼ੱਕ ਬਹੁਤ ਸਾਰੀ ਇਨਫੋਰਮੇਸ਼ਨ ਬਾਹਰ ਹੈ, ਲੇਕਿਨ ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਜਿਵੇਂ ਡਾਕਟਰ ਬਾਬਰ ਰਜ਼ਾ ਖਾਨ ਜਿਨ੍ਹਾਂ ਨੇ ਕਿਤਾਬ ਲਿਖੀ ਹੈ, ਕੱਲ੍ਹ ਅਸੀਂ ਉਸ ਕਿਤਾਬ ਦੇ ਵੇਰਵੇ ਵੀ ਡਿਸਕਸ ਕੀਤੇ ਸੀ, ਇਸ ਮੁੱਦੇ ਦੇ ਉੱਤੇ ਅੱਜ ਗੱਲਬਾਤ ਕਰਨਗੇ ਕਿ ਇਹ ਹੈ ਕੀ ਔਰ ਇਸ ਨਾਲ ਕਿਵੇਂ ਨਜਿੱਠਿਆ ਜਾਣਾ ਚਾਹੀਦਾ ਹੈ। ਹਾਲਾਂ ਜਿਸ ਕਿਸਮ ਦੇ ਸਕਾਲਰ ਨੇ ਔਰ ਜਿੰਨਾ ਵੱਡਾ ਕੰਮ ਹੈ, ਘੰਟਿਆਂ ਬੱਧੀ ਵੀ ਗੱਲਬਾਤ ਹੋਏ ਤੇ ਉਹ ਥੋੜੀ ਹੈ, ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਅਲਟੀਮੇਟਲੀ ਦਰਸ਼ਕਾਂ ਦਾ ਵੀ ਇੱਕ ਅਟੈਂਸ਼ਨ ਸਪੈਨ ਹੈ, ਔਰ ਉਹਨਾਂ ਦੀ ਕੋਸ਼ਿਸ਼ ਹੋਏਗੀ ਕਿ ਉਹ ਬਰੀਫ ਦੇ ਵਿੱਚ ਦੱਸਣ ਕਿ ਇਹ ਬਲਾ ਕੀ ਹੈ ਕੋਵਿਡ-19 ਔਰ ਉਹਨਾਂ ਦਾ ਇਸ ਦੇ ਉੱਤੇ ਕੀ ਕੰਮ ਹੈ। ਸੋ ਅਸੀਂ ਇਹ ਬਿਲਕੁਲ ਕਿ ਉਹਨਾਂ ਨੂੰ ਜ਼ਰੂਰ ਦੇਖਣ। ਹੁਣ ਅਸੀਂ ਜਿਹੜਾ ਇਸ ਦੇ ਉੱਤੇ ਹੋਰ ਵੇਰਵੇ ਨਾਲ ਗੱਲ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਇਹ ਸਾਰੀ ਮੂਵਮੈਂਟ ਦਾ ਬੇਸ 3 ਕਾਨੂੰਨ ਨੇ। ਜਿਹੜੀ ਮੰਗ ਹੈ ਕਿ ਭਾਈ ਉਹਦੇ 'ਚ ਤੁਸੀਂ ਜਿਹੜੇ 3 ਖੇਤੀਬਾੜੀ ਆਰਡੀਨੈਂਸ ਪਹਿਲਾਂ ਲਿਆਂਦੇ 5 ਜੂਨ 2020 ਨੂੰ, 6 ਮਹੀਨੇ ਬਾਅਦ ਇਹਨਾਂ ਨੂੰ ਤੁਸੀਂ ਬਿੱਲ ਬਣਾ ਕੇ ਪਾਰਲੀਮੈਂਟ 'ਚ ਲਿਆਂਦਾ, ਔਰ ਬਿਨਾਂ ਵਿੱਚ ਰਾਤ ਪੈਣ ਦਿੱਤੇ ਤੁਹਾਡੇ ਹੱਥ ਠੋਕ ਕੇ ਪ੍ਰੈਜ਼ੀਡੈਂਟ ਨੇ ਵੀ ਦਸਤਖਤ ਕਰਕੇ ਉਹਨਾਂ ਨੂੰ ਕਾਨੂੰਨ ਬਣਾ ਦਿੱਤਾ, ਐਕਟ ਬਣਾ ਦਿੱਤਾ, ਔਰ ਦਿੱਲੀ ਦੇ ਲਾਲਾ ਕੇਜਰੀਵਾਲ ਨੇ ਤਾਂ ਉਹਦੇ ਤੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ। ਹਾਲਾਂ ਉਹ ਪੰਜਾਬ ਅਸੈਂਬਲੀ ਹੋਏ, ਰਾਜਸਥਾਨ ਹੋਏ, ਛੱਤੀਸਗੜ੍ਹ ਹੋਏ, ਔਰ ਸ਼ਾਇਦ ਕੇਰਲਾ ਨੇ ਵੀ ਇਸ ਦੇ ਉੱਤੇ ਉਹਨਾਂ ਨੇ ਨਕਾਰਿਆ, ਪਰ ਇਸ ਦਾ ਕੋਈ ਬਹੁਤਾ ਅਰਥ ਨਹੀਂ ਰਹਿ ਜਾਂਦਾ, ਕਿਉਂਕਿ ਅਲਟੀਮੇਟਲੀ ਜਿਹੜੇ ਪਾਰਲੀਮੈਂਟ ਦੇ ਐਕਟ ਨੇ ਉਹ ਬਾਈਂਡਿੰਗ ਹੁੰਦੇ ਨੇ ਸਟੇਟਾਂ ਦੇ ਉੱਤੇ। ਹੁਣ ਇਹ ਤਾਂ ਮੇਨ ਜਦੋਂ ਇਸ ਆਰਡੀਨੈਂਸ ਜਾਰੀ ਹੋਏ, ਪੰਜਾਬ ਦੇ ਵਿੱਚ ਰੌਲਾ ਪਿਆ, ਜਦੋਂ ਬਿੱਲ ਬਣ ਕੇ ਪੇਸ਼ ਹੋਏ, ਫਿਰ ਰੇਲਵੇ ਟਰੈਕ ਰੋਕੇ, ਇਸ ਦੌਰਾਨ ਉਹਨਾਂ ਨੇ ਐਡੀਸ਼ਨਲ ਪ੍ਰੈਸ਼ਰ ਬਿਲਡ ਕਰਨ ਦੇ ਲਈ ਇੱਕ ਆਰਡੀਨੈਂਸ ਲਿਆਂਦਾ। ਉਹ ਸੀ ਕਿ ਜੀ ਕਿਉਂਕਿ ਝੋਨੇ ਦਾ ਸੀਜ਼ਨ ਸੀ ਕਿ ਜੀ ਪਰਾਲੀ ਜਿਹੜਾ ਉਹਨਾਂ ਦਾ ਸਟਬਲ ਹੁੰਦਾ ਹੈ ਕਿ ਵੀ ਉਹ ਸੜ ਰਹੀ ਹੈ ਜੀ। ਦਿੱਲੀ ਜਿਹਨੇ ਕੇਜਰੀਵਾਲ ਨੇ ਵੀ ਰੌਲਾ ਪਾਇਆ ਕਿ ਜੀ ਪੰਜਾਬ ਹਰਿਆਣੇ ਨੇ ਸਾਡਾ এনवायरमेंट ਗੰਦਾ ਕਰ ਦਿੱਤਾ ਹੈ, ਔਰ ਦੂਸਰਾ ਸੁਪਰੀਮ ਕੋਰਟ ਨੇ ਵੀ ਉਸ ਪੀਰੀਅਡ 'ਚ ਇਦਾਂ ਦੀ ਟਿੱਪਣੀ ਕੀਤੀ, ਔਰ ਸਰਕਾਰ ਇੱਕਦਮ ਇੱਕ ਆਰਡੀਨੈਂਸ ਲੈ ਕੇ ਆਈ ਕਿ ਜੀ ਇਹ ਜਿਹੜੇ ਪਰਾਲੀ ਸਾੜਨ ਵਾਲੇ ਨੇ ਇਹਨਾਂ ਨੂੰ 2 ਕਰੋੜ ਤੱਕ ਦਾ ਫਾਈਨ ਔਰ ਜਿਹੜਾ ਉਹ ਕੈਦ ਵੀ ਰੱਖ ਦਿੱਤੀ, ਔਰ ਇਹ ਉਹਨਾਂ ਨੇ ਸਿਰਫ ਇੱਕ ਐਜ਼ ਏ ਪ੍ਰੈਸ਼ਰ ਟੈਕਟਿਕ ਇਸਤੇਮਾਲ ਕੀਤਾ ਕਿ ਜੀ ਤੁਸੀਂ ਤਾਂ ਨੱਥ ਕਢਾਉਣ ਨੂੰ ਕਹਿੰਦੇ, ਅਸੀਂ ਤਾਂ ਤੁਹਾਡਾ ਨੱਕ ਵੀ ਵੱਢਣਾ। ਇਸੇ ਹੀ ਹਵਾਲੇ ਨਾਲ ਕਿਉਂਕਿ ਇੱਕ ਗੱਲ ਜਿਹੜੀ ਇਹਨਾਂ ਨੂੰ ਚੁੱਭਦੀ ਹੈ, ਇਹ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਦੇਖਣਾ ਚਾਹੁੰਦੇ ਨੇ। ਬੇਸ਼ੱਕ ਇੱਕ ਪਪੂਲਰ ਮੇਸ਼ਰ ਬਾਦਲ ਦੇ ਵੇਲੇ ਆਇਆ, ਕਾਂਗਰਸ ਨੇ ਵੀ ਜਾਰੀ ਰੱਖਿਆ ਹੋਇਆ ਕਿ ਜਿਹੜੇ ਖੇਤੀਬਾੜੀ ਸੈਕਟਰ ਦੇ ਵਿੱਚ ਬਿਜਲੀ ਹੈ
ਉਹ ਫ੍ਰੀ ਹੈ, ਕਿਉਂਕਿ ਇਹਦੇ ਬਾਵਜੂਦ ਕਿ ਬਿਜਲੀ ਫ੍ਰੀ ਹੈ ਔਰ ਇਹਨਾਂ ਨੇ ਖਾਦਾਂ ਦੇ ਉੱਤੇ, ਬੀਜ ਦੇ ਉੱਤੇ ਔਰ ਦੂਸਰੀਆਂ ਇਨਪੁਟਸ ਜਿਹੜੀ ਟੈਕਨੋਲੋਜੀ ਹੈ, ਟਰੈਕਟਰਸ, ਦੂਜੇ ਇੰਨੇ ਕੁ ਖਰਚੇ ਹੁੰਦੇ ਨੇ ਕਿ ਈਵਨ ਫ੍ਰੀ ਬਿਜਲੀ ਹੋਣ ਦੇ ਬਾਵਜੂਦ ਵੀ ਜਿਹੜੀ ਤੁਹਾਡੀ ਇਨਪੁਟ ਹੈ ਉਹਦੇ ਬਰਾਬਰ ਤੁਹਾਨੂੰ ਪੈਸੇ ਨਹੀਂ ਮਿਲਦੇ। ਔਰ ਇਹੀ ਕਾਰਨ ਹੈ ਕਿ ਹਜ਼ਾਰਾਂ ਕਿਸਾਨਾਂ ਨੇ ਪਿਛਲੇ ਸਾਲਾਂ 'ਚ ਆਤਮਘਾਤ ਕੀਤਾ ਹੈ, ਸੁਸਾਈਡ ਕੀਤਾ ਹੈ। ਹੁਣ ਸੈਂਟਰ ਇਹ ਚਾਹੁੰਦਾ ਹੈ, ਕਿਉਂਕਿ ਇਲੈਕਟ੍ਰਿਸਿਟੀ ਜਾਂ ਦੂਸਰਾ ਖੇਤੀਬਾੜੀ ਸੈਕਟਰ ਹੀ ਕਨਸਟੀਟਿਊਸ਼ਨ ਦੇ ਥੱਲੇ ਸਟੇਟ ਦਾ ਹੈ। ਹੁਣ ਉਹਨਾਂ ਨੇ ਕੀ ਕੀਤਾ ਕਿ ਇੱਕ ਬਿੱਲ ਜਿਹਨੂੰ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਲੈ ਕੇ ਆਏ ਪਾਰਲੀਮੈਂਟ ਦੇ ਵਿੱਚ, ਅਜੇ ਐਕਟ ਨਹੀਂ ਬਣਿਆ ਉਹਦਾ ਮਕਸਦ ਸੀ ਕਿ ਈਵਨ ਜੇ ਤੁਸੀਂ ਬਿਜਲੀ ਦਾ ਕੰਟਰੋਲ ਵੀ ਐਗਰੀਕਲਚਰ ਸੈਕਟਰ ਦੇ ਹਵਾਲੇ ਨਾਲ ਕੋਲ ਲੈ ਲੈਂਦੇ ਹੋ ਤੇ ਉਹ ਅਮੈਂਡਮੈਂਟ ਬਿੱਲ ਦੇ ਥੱਲੇ ਜਿਹੜੀ ਸਟੇਟ ਜਿਵੇਂ ਪੰਜਾਬ ਫ੍ਰੀ ਬਿਜਲੀ ਦੇ ਰਹੀ ਹੈ ਕਿਸਾਨਾਂ ਨੂੰ, ਉਹ ਵੀ ਖਤਮ ਹੋ ਜਾਏਗੀ ਔਰ ਉਹਨਾਂ ਨੂੰ ਪੇ ਕਰਨ। ਹੁਣ ਇਹ ਦੋਨੋਂ ਹੀ ਜਿਹੜੇ ਮੇਸ਼ਰ ਨੇ ਇੱਕ ਬਿੱਲ ਦੇ ਫਾਰਮ 'ਚ ਪਿਆ, ਅਜੇ ਐਕਟ ਨਹੀਂ ਬਣਿਆ, ਇੱਕ ਆਰਡੀਨੈਂਸ ਹੈ ਜਿਹੜਾ ਉਹਨਾਂ ਨੇ ਲਾਗੂ ਕੀਤਾ ਹੋਇਆ। ਹੁਣ ਜਦੋਂ ਇਹ ਕਿਹਾ ਜਾ ਰਿਹਾ ਹੈ ਕਿ ਜੀ ਅਸੀਂ 4 ਮੰਗਾਂ ਸੀ, 2 ਮੰਨ ਲਈਆਂ, ਹੁਣ ਇਹ ਤਾਂ 2 ਦੇ ਨਾਲ ਤਾਲੁਕ ਹੀ ਨਹੀਂ ਹੈ ਕੁਝ ਵੀ, ਇਹ ਤਾਂ ਇਹਨਾਂ ਨੇ ਡਰਾਮਾਬਾਜ਼ੀ ਕੀਤੀ ਸੀ। ਹੁਣ ਇਹ ਜਿਹੜੀ ਇਹ ਗੱਲਬਾਤ ਦਾ ਨੌਟੰਕੀ ਕੀਤੀ ਹੈ ਉਹ 'ਚ ਉਹਨਾਂ ਨੇ ਕਿਹਾ ਜੀ ਕੋਈ ਨਹੀਂ, ਅਸੀਂ ਆਰਡੀਨੈਂਸ ਵੀ ਜਿਹੜਾ ਉਹਨੂੰ ਨਹੀਂ ਇੰਪਲੀਮੈਂਟ ਕਰਦੇ, ਹੈ ਇੰਪਲੀਮੈਂਟ ਨਹੀਂ ਔਰ ਬਿੱਲ ਵੀ ਨਹੀਂ ਲਿਆਂਦੇ। ਹੁਣ ਜਿਹੜੀਆਂ ਮੰਗਾਂ ਨੇ ਉਹ ਤਾਂ 2 ਨੇ। ਇੱਕ ਤਾਂ ਹੈ ਕਿ ਵੀ ਜਿਹੜੇ ਤਿੰਨੋਂ ਹੀ ਤੁਸੀਂ ਖੇਤੀਬਾੜੀ ਐਕਟ ਬਣਾਏ ਨੇ ਜਿਹਦੇ ਥੱਲੇ ਪ੍ਰਾਈਵੇਟ ਸੈਕਟਰ ਵਿੱਚ ਵੜਦਾ ਹੈ, ਹੋਲਡਿੰਗ ਜਮਾਖੋਰੀ ਦਾ ਤੁਸੀਂ ਉਹਨਾਂ ਨੂੰ ਹੱਕ ਦਿੱਤਾ ਹੈ ਔਰ ਉਸ ਸਾਰੇ 'ਚ ਤੁਸੀਂ ਜਿਹੜਾ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਜਿਹੜਾ ਉਹ ਮੁਜ਼ਾਹਰੇ ਬਣਾ ਰਹੇ ਹੋ, ਇਹ ਵਾਪਸ ਲਓ। ਤੇ ਦੂਸਰੀ ਮੰਗ ਇਹ ਹੈ ਕਿ ਮਿਨੀਮਮ ਸਪੋਰਟ ਪ੍ਰਾਈਸ, ਜਿਹੜਾ ਕਿ ਬੇਸ਼ੱਕ ਉਹਦਾ ਕਾਨੂੰਨ ਪਹਿਲਾਂ ਕੋਈ ਐਗਜ਼ਿਸਟ ਨਹੀਂ ਕਰਦਾ ਪਰ 80s ਤੋਂ ਹੈ, ਔਰ ਜਿਵੇਂ ਅਸੀਂ ਕਿਹਾ ਕਿ ਮਿਨੀਮਮ ਸਪੋਰਟ ਪ੍ਰਾਈਸ ਦੇ ਥੱਲੇ ਪੰਜਾਬ ਔਰ ਹਰਿਆਣੇ 'ਚੋਂ, ਜਿਹਦੇ 'ਚ ਆਲਮੋਸਟ 80-90% ਉਹੀ ਬੈਲਟ ਹੈ ਜਿੱਥੇ ਸਿੱਖ ਬੈਠੇ ਨੇ, ਕਣਕ, ਚੌਲ ਜਿਹਨੂੰ ਧਾਨ ਜਾਂ ਝੋਨਾ ਕਹਿੰਦੇ, ਔਰ ਕਪਾਹ, ਨਰਮਾ ਔਰ ਕੁਝ ਥਾਂ ਤੇ ਮੱਕੀ, ਇਹ ਖਰੀਦੀ ਜਾਂਦੀ ਹੈ। ਹੁਣ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਉਹਦੇ ਲਈ ਬੇਸ਼ੱਕ ਇੱਕ ਸਪੈਸ਼ਲ ਐਕਟ ਬਣਾਓ, ਕਾਨੂੰਨ ਬਣਾਓ ਕਿ ਮਿਨੀਮਮ ਸਪੋਰਟ। ਹੁਣ ਜੇ ਇਹ ਤਿੰਨੋਂ ਕਾਨੂੰਨ ਰਹਿੰਦੇ ਨੇ ਜਿਹੜੇ ਖੇਤੀਬਾੜੀ ਦੀ ਪ੍ਰਾਈਵੇਟਾਈਜ਼ ਕਰਨ ਦੇ ਨੇ, ਮਿਨੀਮਮ ਸਪੋਰਟ ਪ੍ਰਾਈਸ ਉਹ ਕਹਿ ਵੀ ਦੇਣ, ਉਹਦਾ ਮਤਲਬ ਨਹੀਂ ਰਹਿ ਜਾਏਗਾ। ਅਸੀਂ ਦੇਖ ਰਹੇ ਹਾਂ ਕਿ ਹੁਣ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਜੇ ਝੋਨੇ ਦਾ 2000 ਰੁਪਈਆ ਉਹਨਾਂ ਨੇ ਰੱਖਿਆ ਕੁਇੰਟਲ ਦਾ, ਹੁਣ ਉਹ ਕੋਈ ਇਹ ਤਾਂ ਨਹੀਂ ਹੈ ਵੀ ਕੱਲਾ ਪੰਜਾਬ, ਇਹ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਸੈਂਟਰ ਕਰਦੀ ਹੈ ਐਲਾਨ ਔਰ ਇਹ ਸਾਰੇ ਦੇਸ਼ ਲਈ ਹੁੰਦਾ ਹੈ। ਪਰ ਇਹਦੇ ਬਾਵਜੂਦ ਯੂਪੀ ਔਰ ਬਿਹਾਰ ਜਿੱਥੇ ਕਿ ਮੰਡੀਆਂ ਖਤਮ ਕਰ ਦਿੱਤੀਆਂ ਗਈਆਂ ਹੋਈਆਂ 2006 ਤੋਂ, ਉੱਥੇ ਝੋਨਾ 800 ਤੋਂ ਲੈ ਕੇ 1200 ਰੁਪਏ ਪਰ ਕੁਇੰਟਲ ਤੱਕ ਖਰੀਦਿਆ ਗਿਆ, ਕਿਉਂਕਿ ਮਿਨੀਮਮ ਸਪੋਰਟ ਪ੍ਰਾਈਸ ਨੂੰ ਗਾਰੰਟੀ ਕਰਨ ਵਾਲਾ ਕਾਨੂੰਨ ਜਿਸ 'ਚ ਇਹ ਵੀ ਹੋਏ ਕਿ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਤੋਂ ਘੱਟ ਕੀਮਤ ਤੇ ਖਰੀਦੇਗਾ ਵਪਾਰੀ, ਜਿਵੇਂ ਉਹ ਯੂਪੀ ਬਿਹਾਰ, ਉਹਨੂੰ ਕੈਦ ਹੋਏਗੀ, ਉਹ ਤਾਂ ਕੋਈ ਪ੍ਰੋਵੀਜ਼ਨ ਨਹੀਂ ਹੈ। ਇਸ ਲਈ ਜੇ ਤੁਸੀਂ ਐਲਾਨਿਆ ਵੀ ਹੋਇਆ ਤੇ ਯੂਪੀ ਬਿਹਾਰ 'ਚ ਵਪਾਰੀ ਕਹਿੰਦਾ ਠੀਕ ਹੈ ਮੈਂ ਤਾਂ ਨਹੀਂ ਲੈਣਾ, ਇੰਨੇ ਦਾ ਮੈਨੂੰ ਦੇ। ਹੁਣ ਕਿਸਾਨ ਨੂੰ ਪਤਾ ਹੈ ਵੀ ਜੇ ਉਨੇ ਦਾ ਵੀ ਨਾ ਦੇ ਤਾਂ ਉਹ ਬਰਬਾਦ ਹੋਏਗਾ, ਮੀਂਹ ਆਏਗਾ, ਝੱਖੜ ਆਏਗਾ। ਸੋ ਮਤਲਬ ਇਹ ਹੈ ਕਿ ਇਹ ਖੁਦ ਇਹਨੂੰ ਕੰਪਲੈਕਸ ਸਿਚੁਏਸ਼ਨ 'ਚ ਲਿਜਾ ਕੇ ਸੁੱਟ ਰਹੇ ਨੇ। ਗੱਲ ਬੜੀ ਕਲੀਅਰ ਹੈ, ਇਹਦੇ 'ਚ ਕੋਈ, ਹਾਲਾਂਕਿ ਅਸੀਂ ਕੋਈ ਐਗਰੀਕਲਚਰ ਐਕਸਪਰਟ ਨਹੀਂ ਹਾਂ, ਲੇਕਿਨ ਜੇ ਇੱਕ ਆਮ ਬੰਦੇ ਦੇ ਸਮਝ ਗੋਚਰਾ ਕਰਨਾ ਹੋਏ ਕਿ ਭਾਈ ਤੁਸੀਂ ਕਹਿੰਦੇ ਹੋ ਕਿਸਾਨਾਂ ਦਾ ਭਲਾ ਕਰਨ ਲਈ ਲਿਆਂਦੇ ਨੇ, ਉਹ ਕਹਿੰਦੇ ਸਾਨੂੰ ਤੁਹਾਡਾ ਭਲਾ ਨਹੀਂ ਚਾਹੀਦਾ, ਤੁਸੀਂ ਕੋਲ ਰੱਖੋ। ਜਿਹੜਾ ਸਾਡਾ ਭਲਾ ਨਹੀਂ ਕਰ ਰਿਹਾ, ਔਰ ਜੇ ਮਿਨੀਮਮ ਸਪੋਰਟ ਪ੍ਰਾਈਸ ਵੀ ਜਿਹੜਾ ਸਾਡੀ ਇਨਪੁਟ ਸਾਨੂੰ ਨਹੀਂ ਮਿਲ ਰਹੀ ਜਿਹੜੀ ਹੈ, ਉਹਨਾਂ ਵੀ ਖਰਚ ਸਾਡਾ ਪੂਰਾ ਨਹੀਂ ਹੁੰਦਾ ਜਿੰਨਾ ਅਸੀਂ ਲਾਉਂਦੇ, ਤੇ ਫਿਰ ਇਹਨਾਂ ਨੂੰ ਇਹ ਕੋਈ ਕਹੋ ਕਿ ਜੀ ਜਿਹੜਾ ਤੁਸੀਂ 2014 ਦੇ ਆਪਣੇ ਮੈਨੀਫੈਸਟੋ 'ਚ ਕਿਹਾ ਸੀ, ਸਵਾਮੀਨਾਥਨ ਕਮਿਸ਼ਨ ਰਿਪੋਰਟ ਐਗਰੀਕਲਚਰ ਦੇ ਉੱਤੇ, ਕਿ ਜਿੰਨੀ ਇਨਪੁਟ ਹੈ ਉਹਦੇ ਤੋਂ 1.5 ਗੁਣਾ ਕਿਸਾਨ ਉਹੀ ਲਾਗੂ ਕਰ ਦਿਓ। ਸੋ ਮਤਲਬ ਇਹ ਹੈ ਕਿ ਇਹ ਡਰਾਮੇਬਾਜ਼, ਦੇਖੋ ਜੀ ਕਹਿੰਦਾ 2-4 ਮੰਗਾਂ ਸੀ ਔਰ 2 ਅਸੀਂ ਮੰਨ ਲਈਆਂ ਔਰ ਖੇਲ ਖਤਮ, ਪੈਸਾ ਹਜਮ, ਉਹ ਇਹ ਕਹਿਣਾ ਚਾਹੁੰਦੇ ਨੇ। ਲੇਕਿਨ ਜੋ ਸਾਨੂੰ ਅੱਜ ਹੀ ਜਿਹੜੀਆਂ ਕੁਝ ਟੀਮਾਂ ਸਾਡੀਆਂ ਔਨ ਦਾ ਗਰਾਊਂਡ ਉੱਥੇ ਕੰਮ ਕਰਦੀਆਂ ਨੇ, ਉਹਨਾਂ ਨੇ ਦੱਸਿਆ ਕਿ ਵੀ ਕਿਤੇ ਨਾ ਪੁਲਿਸ ਦਾ ਰਵੱਈਆ ਸਖਤ ਹੁੰਦਾ ਜਾ ਰਿਹਾ ਔਰ ਇਸ ਗੱਲ ਦੀ ਕੁਆਇਟ ਪੋਸੀਬਿਲਿਟੀ ਹੈ ਕਿ ਬੇਸ਼ੱਕ 26 ਜਨਵਰੀ ਤੱਕ ਉਹ ਸ਼ਾਇਦ ਗਰੇਜ਼ ਕਰਨ। ਹੁਣ ਤਾਂ ਉਹਨਾਂ ਨੇ ਖੁਦ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ
ਕਿ ਜੀ ਅਸੀਂ ਜਿਹੜਾ 26 ਜਨਵਰੀ ਨੂੰ ਬੜਾ ਲੋ ਕੀ ਰੱਖਾਂਗੇ, ਜਿਹੜਾ ਉਸ ਦੇ ਵਿੱਚ ਬਹੁਤ ਘੱਟ ਲੋਕ ਸ਼ਾਮਲ ਹੋਣ, ਲੋਕ ਘੱਟ ਹੋਣਗੇ ਔਰ ਕੰਟਿੰਜੈਂਟ ਵੀ ਰਿਪਬਲਿਕ ਡੇ ਪੈਰੇਡ ਲਾਈਕਲੀ ਟੂ ਬੀ ਸ਼ਾਰਟਰ ਟੂ ਹੈਵ ਸਮਾਲਰ ਮਾਰਚਿੰਗ ਕੰਟਿੰਜੈਂਟਸ ਐਂਡ ਫਿਊਰ ਸਪੈਕਟੇਟਰਸ। ਇਹ ਵੀ ਸਾਹਮਣੇ ਆਇਆ ਕਿ ਜਿਹੜੇ ਫੌਜੀਆਂ ਨੂੰ ਪਰੇਡ ਕਰਾਉਣਾ ਸੀ ਉਹਨਾਂ ਚੋਂ 1000 ਜਿਹੜਾ ਹੈ ਉਹ ਕੋਵਿਡ-19 ਪੋਜ਼ਿਟਿਵ ਨਿਕਲਿਆ। ਇਹ ਵੀ ਵਕਤ ਪਿਆ ਤਾਂ ਵੀ ਇੱਕ ਸ਼ਾਰਟਰ ਕਰਨ ਦੀ ਲਾਈਨ ਹੋਏਗੀ। ਪਰ ਇਸ ਸਾਰੇ ਦੇ ਨਾਲ ਨਾਲ ਜਿਹੜਾ ਦੂਸਰਾ ਪਾਰਟ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਬਰਾਬਰ ਦੂਸ਼ਣਬਾਜ਼ੀ ਜਾਰੀ ਹੈ। 1000 ਦੇ ਕਰੀਬ ਇਹਨਾਂ ਦੇ ਜੀਓ ਟਾਵਰਸ ਜਿਹੜੇ ਨੇ ਉਹ ਡੈਮੇਜ ਹੋਏ ਨੇ ਜਾਂ ਨਾਨ ਫੰਕਸ਼ਨਲ ਕੀਤੇ ਨੇ। ਉਸ ਦੇ ਉੱਤੇ ਬੀਜੇਪੀ ਦਾ ਲੀਡਰ ਜਿਹੜਾ ਹੈ ਉਹ ਤਰੁਣ ਚੁੱਗ, ਜਨਰਲ ਸੈਕਟਰੀ, ਉਹ ਕਹਿ ਰਿਹਾ ਕਾਂਗਰਸ ਬਿਹਾਈਂਡ ਡੈਮੇਜ ਟੂ ਟੈਲੀਕਾਮ ਇਨਫਰਾ ਐਲੈਜਿਸ ਬੀਜੇਪੀ। ਮੈਂ ਇਹਨਾਂ ਦੀਆਂ ਹੈਡਲਾਈਨਸ ਹੀ ਪੜ੍ਹ ਰਿਹਾ ਔਰ ਹੁਣ ਈਵਨ ਪੰਜਾਬ ਦੇ ਵਿੱਚ ਇਹ ਅਮਰਿੰਦਰ ਸਿੰਘ ਜਿਹੜਾ, ਕਿਉਂਕਿ ਮੈਂ ਇਹ ਸਮਝਦਾ ਵੀ ਇਹ 2 ਟਰੋਜਨ ਹਾਰਸ ਨੇ। ਅੱਜ ਵੀ ਇੰਗਲੈਂਡ ਤੋਂ ਸਾਡੇ ਵੀਰ ਕਾਲ ਕਰਦੇ ਨੇ ਤੇ ਉਹ ਮੈਨੂੰ ਕਹਿਣ ਲੱਗੇ ਕਿ ਵੀ ਕਿਵੇਂ ਤੁਸੀਂ ਦੇਖਦੇ ਹੋ ਟਰੈਕਟਰ ਰੈਲੀ ਜਿਹੜਾ ਉਹ ਵਿਜੇ ਟਕੈਤ, ਉਹਦਾ ਮਹਿੰਦਰ ਟਕੈਤ ਜਿਹਨੇ ਭਾਰਤੀ ਕਿਸਾਨ ਯੂਨੀਅਨ ਉਹਦਾ ਮੁੰਡਾ ਹੈ। ਮੈਂ ਕਿਹਾ ਜੀ ਇਹ 2 ਟਰੋਜਨ ਹਾਰਸ ਨੇ ਜਿਨ੍ਹਾਂ ਨੇ ਅਲਟੀਮੇਟਲੀ ਗਦਾਰੀ ਕਰਨੀ। ਇੱਕ ਉਹ ਹੈ ਵਿਜੇ ਔਰ ਇੱਕ ਕੈਪਟਨ ਅਮਰਿੰਦਰ, ਜਿਨ੍ਹਾਂ ਨੂੰ ਦੋਨੋਂ ਹੁਣ ਇੱਧਰ ਇਹਨਾਂ ਨੇ ਕਿਸਾਨਾਂ ਨੇ ਗੱਲਬਾਤ ਲਈ ਜਾਣਾ ਸੀ ਤਾਂ ਉਹਨੇ ਵਿਜੇ ਟਕੈਤ ਨੇ ਜਿਹੜਾ ਮੇਨ ਵਾਲਿਆਂ ਦੇ ਨਾਲ ਸ਼ਾਇਦ ਰਾਫਤੇ 'ਚ ਵੀ ਨਹੀਂ ਹੋਏ ਪ੍ਰੋਪਰਲੀ, ਉਹਨੇ ਕਿਹਾ ਜੀ ਅਸੀਂ ਇੰਨੀ ਤਰੀਕ ਨੂੰ 50,000 ਟਰੈਕਟਰਾਂ ਦੇ ਨਾਲ ਦਿੱਲੀ ਘੇਰਾਂਗੇ, ਅਸੀਂ ਤਿਰੰਗੇ ਲਾਏ ਹੋਣਗੇ ਉੱਤੇ, ਫਿਰ ਦੇਖਾਂਗੇ ਵਾਟਰ ਕੈਨਨ ਮਾਰੋ ਇਹਦੇ ਤੇ। ਮਤਲਬ ਜਦੋਂ ਕੋਈ ਨਾਰਮਲ ਗੱਲ ਚੱਲ ਰਹੀ ਹੈ ਤੁਸੀਂ ਅੱਗੇ ਵੱਧ ਕੇ ਤੱਤੀਆਂ ਗੱਲਾਂ ਕਰ ਰਹੇ ਹੋ। ਇਹ ਇਸ ਲਈ ਅੰਗਰੇਜ਼ੀ ਦਾ ਲਫ਼ਜ਼ ਹੀ ਇਸ ਕਿਸਮ ਦੇ ਲੋਕਾਂ ਲਈ ਏਜੰਟ ਪ੍ਰੋਵੋਕੇਟਿਓਰ ਹੁੰਦਾ ਹੈ ਕਿ ਵੀ ਉਹ ਏਜੰਟ ਜਿਹੜੇ ਭੜਕਾਟ ਪੈਦਾ ਕਰਦੇ ਨੇ। ਹੁਣ ਉਹੀ ਅਮਰਿੰਦਰ ਜਿਹੜਾ ਅਦਰਵਾਈਜ਼ ਡਰਾਮੇਬਾਜ਼ੀ, ਮੈਂ ਅਸਤੀਫਾ ਜੇਬ 'ਚ ਰੱਖਿਆ ਜੀ, ਮੈਂ ਜਦੋਂ ਮਰਜ਼ੀ ਦੇ ਦਿਆਂ। ਹੁਣ ਜਦੋਂ ਉਹਨਾਂ ਨੇ ਕਿਸਾਨਾਂ ਨੇ ਇਹਨਾਂ ਦੀ ਪਾਕਟ ਨੂੰ ਹਰਟ ਕਰਨਾ ਸ਼ੁਰੂ ਕੀਤਾ, ਜੀਓ ਵਾਲਿਆਂ ਦੇ ਟਾਵਰਸ, ਹੁਣ ਵਾਰਨਿੰਗ ਦੇ ਰਿਹਾ ਕਿ ਜੀ ਖਬਰਦਾਰ ਇਹ ਪ੍ਰਾਈਵੇਟ ਪ੍ਰਾਪਰਟੀ। ਔਰ ਇਹ ਦੇਖੋ ਜੀ ਬੱਚੇ ਜਿਹੜੇ ਸਕੂਲਾਂ ਦੀ ਤਿਆਰੀ ਕਰਦੇ ਨੇ, ਇਮਤਿਹਾਨ ਦੇਣੇ, ਉਹ ਸਫਰ ਕਰਨਗੇ, ਇੱਧਰ ਹੋਏਗਾ ਉੱਧਰ ਹੋਏਗਾ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਕੇਸ ਵੀ ਰਜਿਸਟਰ ਕਰਨਗੇ ਕਿਉਂਕਿ ਇਹਨਾਂ ਦਾ ਇੰਨਾ ਕੁਝ ਜੁੜਿਆ ਹੋਇਆ ਹੈ ਸੱਤਾ ਦੇ ਨਾਲ। ਕਿਉਂਕਿ ਚੋਰ ਨੇ, ਜੇ ਤਾਂ ਕੋਈ ਇਮਾਨਦਾਰ ਹੋਏ ਉਹ ਤਾਂ ਕਹੇਗਾ ਕਿ ਭਾਈ ਮੇਰਾ ਕੀ ਹੈ, ਜੋ ਮਰਜ਼ੀ ਮੇਰੇ ਨਾਲ ਕਰ ਲਓ, ਮੈਂ ਤਾਂ ਖੜਾ ਲੋਕਾਂ ਦੇ ਨਾਲ। ਹੁਣ ਇਸ ਸਾਰੇ ਦੇ ਵਿੱਚ ਜਿਹੜੇ ਆਮ ਲੋਕਾਂ ਦਾ ਦਰਦ ਹੈ, ਆਮ ਲੋਕਾਂ ਦੀ ਉੱਥੇ ਪਹੁੰਚ ਹੈ, ਜਿਸ ਅੰਦਾਜ਼ ਦੇ ਵਿੱਚ ਲੋਕ ਉੱਥੇ ਆਪਣੇ ਆਪ ਨੂੰ, ਔਰ ਮੈਂ ਸਮਝਦਾ ਹਾਂ ਵੀ ਜਿਹੜੀ ਪ੍ਰਾਪਤੀ ਅਸੀਂ ਅਕਸਰ ਰੋਜ਼ ਹੀ ਗੱਲ ਕਰਦੇ ਹਾਂ ਕਿ ਕਿਵੇਂ ਹਰਿਆਣੇ ਦੇ ਜਾਟ ਪਰਿਵਾਰ ਵੀ, ਅੱਜ ਇੱਕ ਸਟੋਰੀ BBC ਤੇ ਸੀ ਕਿ ਕਿਵੇਂ 15-20 ਬੀਬੀਆਂ ਜਿਹੜੀਆਂ ਨੇ ਉਹ ਜਿਸ ਜਾਟ ਪਰਿਵਾਰ 'ਚ ਨੇ ਉਹਨਾਂ ਦੀਆਂ ਬੀਬੀਆਂ ਉਹ ਹਿੰਦੀ ਬੋਲ ਰਹੀਆਂ ਚੇਸਟ ਹਰਿਆਣਵੀ ਅੰਦਾਜ਼ 'ਚ, ਉਹ ਕਹਿ ਰਹੀਆਂ ਜੀ ਸਾਡੀਆਂ ਸਹੇਲੀਆਂ ਨਹੀਂ, ਸਾਡੇ ਬੱਚੇ ਵੀ ਇੱਕ ਦੂਜੇ ਨਾਲ ਇੰਨੇ ਨੇ ਕਿ ਜਿਹੜੇ ਸਾਡੇ ਬੱਚੇ ਨੇ ਉਹ ਕਹਿੰਦੇ ਨੇ ਅਸੀਂ ਇਹਨਾਂ ਨੂੰ ਪੰਜਾਬ ਲੈ ਕੇ ਜਾਣਾ, ਜਿਹੜੇ ਇਹ ਨੇ ਇੱਥੋਂ ਵਾਲੇ ਕਹਿੰਦੇ ਜੀ ਨਹੀਂ ਇਹਨਾਂ ਨੂੰ ਅਸੀਂ ਹੁਣ ਜਾਣ ਨਹੀਂ ਦੇਣਾ ਸਾਡੇ। ਸੋ ਇਹ ਜਿਹੜੇ ਪੋਜ਼ਿਟਿਵ ਟ੍ਰੇਟ ਆ ਰਹੇ ਨੇ, ਲੇਕਿਨ ਤੁਸੀਂ ਜਿਹੜਾ ਬੀਜੇਪੀ ਦਾ ਪੈਟਰਨ ਹੈ ਗੱਲਬਾਤ ਸੁਲਝਾਉਣ ਦਾ ਵੀ, ਔਰ ਦੂਸਰਾ ਉਹਨਾਂ ਦੇ ਲੀਡਰ ਕੱਲਾ ਧਰਮਿੰਦਰ ਜਾਂ ਸੰਨੀ ਦਿਓਲ ਹੀ ਮਾਨ ਨਹੀਂ, ਅੱਜ ਹੇਮਾ ਮਾਲਿਨੀ ਨੇ ਵੀ ਇਹ ਕਿਹਾ ਕਿ ਜੀ ਇਹ ਬਹੁਤ ਵਧੀਆ ਨੇ ਕਾਨੂੰਨ ਜਿਹੜੇ ਨੇ ਕਿਸਾਨਾਂ ਦੇ ਲਈ। ਇਹਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਕਣਕ ਦਰਖਤਾਂ ਤੇ ਲੱਗਦੀ ਹੈ ਕਿ ਜ਼ਮੀਨ ਦੇ ਥੱਲੋਂ ਉੱਗਦੀ ਹੈ। ਔਰ ਇਸ ਸਾਰੇ ਦੇ ਨਾਲ ਨਾਲ ਬਾਕੀ ਥਾਵਾਂ ਤੇ ਪੰਜਾਬ ਦੇ ਕਿਸਾਨਾਂ ਦੀ ਲੀਡਰਸ਼ਿਪ ਨੇ ਖੜਾ ਕੀਤਾ। ਹੁਣ ਪਟਨਾ ਦੇ ਵਿੱਚ, ਪਟਨਾ ਸਾਹਿਬ, ਜਿੱਥੇ ਕਿ ਨਤੀਸ਼ ਕੁਮਾਰ ਜਿਹੜਾ ਇਹਨਾਂ ਦਾ ਐਲਾਈ ਹੈ, ਹਾਲਾਂਕਿ ਘੱਟ ਸੀਟਾਂ ਉਹਨੂੰ ਮਿਲੀਆਂ ਨੇ ਬੀਜੇਪੀ ਦਾ, ਉਹਨਾਂ ਦੇ ਕਿਸਾਨਾਂ ਦੇ ਉੱਤੇ ਲਾਠੀਚਾਰਜ ਕੀਤਾ ਹੈ, ਬਹੁਤ ਸਾਰੇ ਜ਼ਖਮੀ ਨੇ ਕਿਉਂਕਿ ਉਹ ਗਵਰਨਰ ਹਾਊਸ ਜਾ ਰਹੇ ਸੀ ਉਹਨਾਂ ਨੂੰ ਮਿਲਣ ਦੇ ਲਈ ਕਿ ਭਾਈ ਅਸੀਂ ਗਵਰਨਰ ਨੂੰ ਮਿਲਣਾ ਕਿ ਸਾਡੇ ਨਾਲ ਕੀ। ਔਰ ਬਾਹਰ ਜਦੋਂ ਅਸੀਂ ਇੰਗਲੈਂਡ ਦੇ ਬੋਰਿਸ ਜੌਨਸਨ ਦੀ ਗੱਲ ਕਰਦੇ ਹਾਂ ਕਿ 26 ਜਨਵਰੀ ਨੂੰ ਉਹ ਚੀਫ ਗੈਸਟ ਹੋਣਾ, ਹੁਣ ਐਨ ਮੌਕੇ ਦੇ ਉੱਤੇ 3 ਸਿੱਖ ਨੌਜਵਾਨ ਉਹਨਾਂ ਨੂੰ ਇੰਗਲੈਂਡ ਦੀ ਪੁਲਿਸ ਨੇ ਚੁੱਕਿਆ ਕਿ ਜੀ ਫਲਾਣੇ ਸੰਨ 'ਚ ਜਿਹੜਾ RSS ਦਾ ਰਾਸ਼ਟਰੀ ਸਿੱਖ ਸੰਗਤ ਪੰਜਾਬ ਦਾ ਰੁਲਦਾ ਸਿੰਘ, ਇਸ ਨੂੰ ਮਾਰਿਆ ਗਿਆ ਸੀ, ਇਹਦੇ 'ਚ ਇਹਨਾਂ ਦਾ ਹੱਥ ਸੀ। ਸੋ ਇਹ ਉਹਨਾਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ ਕਿਉਂਕਿ ਜਿਹੜੀ ਇਸ ਵੇਲੇ ਉਹਨਾਂ ਦੀ ਇੰਟੀਰੀਅਰ ਮਿਨਿਸਟਰ ਹੈ, ਹੋਮ ਮਿਨਿਸਟਰ ਪ੍ਰੀਤੀ ਪਟੇਲ, ਉਹ ਹੈ ਹੀ RSS ਦੀ ਬੰਦੀ। ਔਰ ਅੱਜ ਬਹੁਤ ਸਾਰੇ ਮੀਡੀਆ ਦੇ ਉੱਤੇ ਚਰਚਾ ਹੈ ਜਿਹੜਾ ਇਹਨੇ 2014 ਦੇ ਵਿੱਚ 21 ਸਤੰਬਰ ਨੂੰ ਪ੍ਰੀਤੀ ਪਟੇਲ ਨੇ ਜਿਹੜਾ
ਮੈਸੇਜ ਦਿੱਤਾ ਸੀ। ਉਹਨਾਂ ਨੇ ਇਹ ਕਿਹਾ ਕਿ ਜੀ ਇਹ ਮੈਸੇਜ ਫਰੋਮ ਪ੍ਰੀਤੀ ਪਟੇਲ MP, Prime Minister's UK Indian Diaspora Champion for the event RSS A Vision in Action, A New Dawn, hosted by Hindu Swayam Sevak Sangh UK। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਇਸ ਲੈਵਲ ਦੀ ਰਿਲੇਸ਼ਨਸ਼ਿਪ ਹੈ ਹਿੰਦੂ ਸਵੈਮ ਸੇਵਕ ਸੰਘ ਔਰ ਉਹਦੇ ਜੋ ਤਾਰੀਫ ਕਰ ਰਹੀ ਹੈ ਕਿ ਭਾਈ ਇਹ ਜਿਹੜਾ I commend the leaders of Hindu Swayam Sevak Sangh UK and its members for bringing the Hindu community together to promote the ideals and values that underpins our way of life, particularly in demonstrating good citizenship and charity। और फिर उन्हें RSS की तारीफ करते हैं ये क्या कि भाई मोदी दी each new day people around the world become increasingly more interested in Prime Minister Modi and his vision for success। To help understand it is important to learn about the influential people close to him। फिर अगे RSS ਦੇ ਸਾਰੇ ਬੰਦਿਆਂ ਦੇ ਨਾਂ ਦਿੱਤੇ ਹੋਏ ਨੇ। ਹੁਣ ਇਹਦਾ ਮਤਲਬ ਇਹ ਹੈ ਕਿ UK ਦੀ ਹੋਮ ਮਿਨਿਸਟਰੀ ਨੂੰ ਹੀ RSS ਰਨ ਕਰਦਾ ਹੈ। ਸਿੱਖ ਨੌਜਵਾਨਾਂ ਦਾ ਨੂੰ ਫੜਨਾ ਬੋਰਿਸ ਜੌਨਸਨ ਦਾ ਉਸ ਮੌਕੇ ਤੇ ਜਦੋਂ ਇੰਗਲੈਂਡ ਦੇ ਦੀਆਂ ਫਲਾਈਟਾਂ ਸਾਰੇ ਕੈਂਸਲ ਕਰ ਰਹੇ ਨੇ ਕਿ ਜੀ COVID-19 ਔਰ ਇਸ ਵਜ੍ਹਾ ਕਰਕੇ ਉਹਦਾ ਉੱਥੇ ਜਾਣਾ ਜਦੋਂ ਕਿ ਖੁਦ COVID-19 ਤੋਂ ਸਫਰ ਕਰਕੇ ਉੱਠਿਆ, ਇਹ ਸ਼ੋਅ ਕਰਦਾ ਵੀ ਕਿਸ ਲੈਵਲ ਤੱਕ ਇਹ ਡੈਮੇਜ ਕਰਨ ਲਈ ਜਾ ਰਹੇ ਨੇ। ਔਰ ਇੱਕ ਨਿਊਜ਼ 624.com ਨੇ ਇੱਕ ਪੂਰਾ ਚਾਰਟਰ ਜਿਹਦੇ ਚ ਜਦੋਂ ਤੁਸੀਂ ਦੇਖਦੇ ਹੋ ਕਿ ਬਈ ਸਿਸਟਮੈਟਿਕਲੀ ਖਬਰਾਂ ਕਵਰ ਹੁੰਦੀਆਂ ਨੇ, ਉਹਦੇ ਚ ਕੁਝ ਇਸ਼ੂ ਮੈਂ ਡਿਸਕਸ ਕੀਤੇ ਨੇ ਕਿ ਵੀ ਅੱਜ ਦੀ ਮੀਟਿੰਗ 'ਚ ਕੀ ਹੋਇਆ। ਔਰ ਮੋਦੀ ਭਗਤ ਜਿਹੜੇ ਨੇ ਉਹ ਜਿਹੜਾ ਵੀ ਉਹਨਾਂ ਦੇ ਕਿਸਾਨਾਂ ਦੇ ਰਿਜ਼ੋਲਵ ਨੂੰ ਦਿਖਾਉਂਦਾ ਹੈ ਉਹਨੂੰ ਕਹਿੰਦੇ ਨੇ ਜੀ ਪਿਕਨਿਕ ਬਣਾਉਣ ਆਏ ਨੇ ਜਾਂ ਕਹਿਣਗੇ ਜੀ ਫੇਕ ਨਿਊਜ਼ ਹੈ। ਔਰ ਇਸੇ ਤਰ੍ਹਾਂ ਜਿਹੜੇ ਹਿਮਾਂਸ਼ੂ ਜੈਨ ਜਿਹੜਾ ਹੈ ਉਸ ਨੂੰ BJP IT ਸੈੱਲ ਟ੍ਰੋਲ ਹਿਮਾਂਸ਼ੂ ਜੈਨ ਫੋਲੋਡ ਬਾਈ ਨਰਿੰਦਰ ਮੋਦੀ, ਜਿਹੜੇ ਟ੍ਰੋਲਰ ਨੇ ਉਹਨਾਂ ਨੂੰ ਮੋਦੀ ਫੋਲੋ ਕਰਦਾ ਹੈ, ਪੀਯੂਸ਼ ਗੋਇਲ ਔਰ ਦੂਸਰਾ। ਔਰ ਉਹਦੇ 'ਚ ਉਹ ਮੈਡੀਕਲ ਕੈਂਪ ਜਿਹੜਾ ਜਿਹਨੂੰ ਹਿਮਾਂਸ਼ੂ ਜੈਨ ਨੇ ਕਿਹਾ ਉਹਨੂੰ ਕਹਿ ਰਹੇ ਨੇ ਲਸ਼ਕਰ ਔਰ ਨਕਸਲ ਕੈਂਪ, ਲਸ਼ਕਰ ਔਰ ਨਕਸਲ ਕੈਂਪ। ਆਸ ਡਿਡ ਦੇ ਫੋਰਗੇਟ ਹਾਊ 1984 ਹੈਪਨਡ। ਹੁਣ ਇਹ ਬਾਰ-ਬਾਰ ਸਿੱਖਾਂ ਨੂੰ ਕਹਿ ਰਹੇ ਨੇ ਕਿ ਜੀ ਇਹ ਤੁਹਾਨੂੰ ਭੁੱਲ ਗਿਆ। ਫਿਰ ਜਿਹੜਾ ਹੁਣ ਗੁੱਡ ਕੌਪ ਬੈਡ ਕੌਪ, ਇੱਕ ਪਾਸੇ ਤਾਂ ਇਹ ਤੋਮਰ ਔਰ ਗੋਇਲ ਔਰ ਦੂਜੇ ਲੱਗੇ ਹੋਏ ਨੇ। ਰਾਜਨਾਥ ਸਿੰਘ ਜਿਹੜਾ UP ਦਾ ਚੀਫ ਮਿਨਿਸਟਰ ਵੀ ਰਿਹਾ, ਸੀਨੀਅਰ ਲੀਡਰ ਹੈ, ਹੁਣ ਭਾਵੇਂ ਅਮਿਤ ਸ਼ਾਹ ਤੋਂ ਜੂਨੀਅਰ ਬਣਾਤਾ, ਉਹ ਇੱਕ ਇੰਟਰਵਿਊ ਦੇ ਰਿਹਾ BBC ਨੂੰ। ਉਹਦੇ 'ਚ ਉਹ ਬੜਾ ਸਿੱਖਾਂ ਦੀ ਔਰ ਕਿਸਾਨਾਂ ਦੀ ਬੜੀ ਤਾਰੀਫ ਕਰ ਰਿਹਾ ਔਰ ਉਹ ਕਹਿ ਰਿਹਾ ਜੀ ਨਹੀਂ ਇਹਨਾਂ ਨੂੰ ਇਹ ਠੀਕ ਨਹੀਂ ਹੈ ਕਿ ਇਹਨਾਂ ਨੂੰ ਕੋਈ ਖਾਲਿਸਤਾਨੀ ਕਹਿ, ਮਤਲਬ ਗੁੱਡ ਕੌਪ ਬੈਡ ਕੌਪ। ਹਾਲਾਂ ਦੂਜਾ ਪਾਸਾ ਉਹਨਾਂ ਨੇ ਆਪਣਾ ਸਾਰਾ ਛੱਡਿਆ ਹੋਇਆ ਨਫ਼ਰਤ ਫੈਲਾਉਣ ਦੇ ਲਈ। ਔਰ ਈਵਨ ਅਮ੍ਰਿਤਿਆ ਸੈਨ ਜਿਨ੍ਹਾਂ ਨੇ ਕੱਲ ਜਿਹੜਾ ਉਹ ਸਪੋਰਟ ਕੀਤਾ ਫਾਰਮਰ ਇਸ਼ੂ ਨੂੰ, BJP ਦੇ ਟ੍ਰੋਲ ਉਹਦੇ ਵੀ ਪਿੱਛੇ ਪਏ ਨੇ। ਔਰ ਇਹਦੇ ਉੱਤੇ ਪ੍ਰੋਮੀਨੈਂਟ ਵਰਲਡ ਬੈਂਕ ਦੇ ਕੌਸ਼ਿਕ ਬਾਸੂ ਨੇ, ਚੀਫ ਇਕੋਨੋਮਿਸਟ, ਉਹਨਾਂ ਨੇ ਕਿਹਾ ਇਟ ਇਜ਼ ਸ਼ੇਮ that Amartya Sen, celebrated the world over, is under personal attack today in his own country, India. It is by a small right-wing group, but still this is so sad for India। ਹੁਣ ਜਿਹੜਾ ਵੀ ਕਿਸਾਨਾਂ ਲਈ, ਹੁਣ ਅਮ੍ਰਿਤਿਆ ਸੈਨ ਨੋਬਲ ਪ੍ਰਾਈਜ਼ ਵਿਨਰ ਹੈ ਇਕਨੋਮਿਕਸ, ਹਾਰਵਰਡ ਦਾ ਪ੍ਰੋਫੈਸਰ ਹੈ, ਉਹਨੂੰ ਵੀ ਟ੍ਰੋਲ ਕਿਉਂਕਿ ਉਹਨੇ ਸਪੋਰਟ ਥਰੋ ਕੀਤੀ। ਦੂਜੇ ਪਾਸੇ ਜਿਹੜਾ ਹੁਣ ਜੇ ਤੁਸੀਂ ਵਰਥ ਦੇਖੋ ਕਿ ਅਬਾਨੀ ਅੰਡਾਨੀ ਕਿੱਥੇ ਨੇ, ਮੁਕੇਸ਼ ਅੰਬਾਨੀ ਦਾ ਵਰਥ ਇਸ ਵੇਲੇ ਜਿਹੜਾ ਰਿਲਾਇੰਸ ਇੰਡਸਟਰੀ ਨੂੰ ਓਨ ਕਰਦਾ ਉਸ ਦਾ 12.64 ਲੱਖ ਕਰੋੜ ਦੀ ਉਹਦੀ ਜਿਹੜੀ ਹੈ ਪ੍ਰਾਪਰਟੀ ਹੈ। ਹੁਣ ਇਹ ਤਾਂ ਮੇਰੇ ਤੋਂ ਵੀ ਹਿਸਾਬ ਨਹੀਂ ਹੋਣਾ ਵੀ ਇੰਨੇ ਲੱਖ ਕਰੋੜ ਕੀ ਹੈ। ਔਰ ਇਸੇ ਤਰ੍ਹਾਂ ਜਿਹੜਾ ਇੱਕ ਗੱਲ ਚੰਗੀ ਹੈ ਕਿ ਜਿਹੜਾ ਇਹਨਾਂ ਦੀ ਬਾਈਕਾਟ ਜੀਓ ਕੈਂਪੇਨ ਚੱਲ ਰਹੀ ਹੈ, ਇਸ ਦਾ ਨਤੀਜਾ ਹੈ ਕਿ ਵੀ ਕਾਫੀ ਲੋਕ ਆਪਣਾ ਇਹਨਾਂ ਤੋਂ ਕਟਾ ਰਹੇ ਨੇ। ਜੀਓ ਮੋਬਾਈਲ ਜਿਹੜੇ ਨੇ ਟੂ ਪੋਰਟ ਰਿਕੁਐਸਟ ਐਸ ਥਾਊਜ਼ੈਂਡਸ ਲੀਵ ਇਟ ਸਰਵਿਸ, ਉਹਨਾਂ ਨੇ ਹੁਣ ਉਹਨਾਂ ਦਾ ਜਿਹੜਾ ਜੀਓ ਮੋਬਾਈਲ ਸਟਾਪ ਨੇ ਉਹ ਅੱਗੋਂ ਰਿਸਪੌਂਡ ਹੀ ਨਹੀਂ ਕਰਦੇ। ਇੰਨੇ ਲੋਕ ਤੇਜ਼ੀ ਨਾਲ ਇਸ ਦਾ ਬਾਈਕਾਟ ਕਰ ਰਹੇ ਨੇ। ਔਰ ਦੂਸਰੇ ਪਾਸੇ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜਾ ਇਹਦਾ ਭਰਾ ਹੈ ਮੁਕੇਸ਼ ਅੰਬਾਨੀ ਦਾ, ਅਨਿਲ ਅੰਬਾਨੀ, ਉਹਨਾਂ ਦਾ ਜਿਹੜਾ ਇਹਦਾ ਅਕਾਊਂਟ ਆਫ Anil Ambani-led Reliance Group and titles have reportedly been flagged as fraudulent by 3 banks, including India's largest SBI, RCom, Reliance
ਇਨਫਰਾਟੇਲ ਐਂਡ ਰਿਲਾਇੰਸ ਟੈਲੀਕ, ਇਹ ਤਿੰਨ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੂੰ ਫਰਾਡ ਕਿਹਾ। ਹੁਣ ਈਵਨ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀਆਂ ਫਾਰਮਰਸ ਆਰਗੇਨਾਈਜੇਸ਼ਨਸ ਨੇ ਉਹ ਇਸ ਸੰਘਰਸ਼ ਦੇ ਹੱਕ 'ਚ ਨਿਤਰੀਆਂ ਨੇ। ਔਰ ਇਹ ਜਿਹੜੇ ਟਰੋਲਰ ਨੇ, ਜਿਹੜੀਆਂ ਬੀਬੀਆਂ ਹੱਕ ਦੇ ਵਿੱਚ ਜਿਹੜਾ ਫਾਰਮਰਸ ਦੇ ਕੋਈ ਟਵੀਟ ਕਰਦੀਆਂ ਜਾਂ ਕੋਈ ਕਮੈਂਟ ਕਰਦੀਆਂ, ਉਹਨਾਂ ਨੂੰ ਸੋਸ਼ਲ ਮੀਡੀਆ ਤੇ ਇਹ ਮੋਦੀ ਭਗਤ ਰੇਪ ਦੀ ਥ੍ਰੈਟ ਦਿੰਦੇ ਨੇ। ਔਰ ਈਵਨ ਬੰਬੇ ਦੇ ਵਿੱਚ ਵੀ ਅੱਜ ਫਾਰਮਰਸ ਦੇ ਹੱਕ ਦੇ ਵਿੱਚ ਵੱਡਾ ਇੱਕ ਪ੍ਰੋਟੈਸਟ ਹੋਇਆ। ਔਰ ਵੌਕਸ ਮੀਡੀਆ ਨੇ ਜਿਹੜੀ ਇੱਕ ਸ਼ਾਰਟ ਵੀਡੀਓ ਫਾਰਮਰਸ ਪ੍ਰੋਟੈਸਟ ਦੇ ਉੱਤੇ ਪਾਈ ਹੈ। ਈਵਨ 40-50 ਦਾ ਇੱਕ ਗਰੁੱਪ ਨਾਨ ਰੈਜ਼ੀਡੈਂਟ ਪੰਜਾਬੀਜ਼ ਦਾ, ਇਹ ਪਤਾ ਨਹੀਂ ਕਿਉਂ NRI ਕਿਉਂ ਲਫ਼ਜ਼ ਯੂਜ਼ ਕਰਦੇ ਨੇ, ਜੇ ਤੁਸੀਂ ਇਹ ਨਾਨ ਰੈਜ਼ੀਡੈਂਟ ਸਿੱਖ ਨਹੀਂ ਕਹਿਣਾ ਪੰਜਾਬੀ ਕਹਿ ਦਿਓ। ਉਹ ਉੱਥੇ ਪਹੁੰਚ ਗਏ ਨੇ ਸਿੰਘੂ ਬਾਰਡਰ ਤੇ। ਇਹ ਅਮਰੀਕਾ, ਕੈਨੇਡਾ, ਜਰਮਨੀ ਤੋਂ ਆਏ ਨੇ ਔਰ ਫਾਰਮ ਲਾਜ਼ ਦੇ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ ਬੈਠੇ ਨੇ। ਔਰ ਈਵਨ ਹੁਣ ਕਿਉਂਕਿ ਇੱਕ ਉੱਥੇ ਜਿੰਨੇ ਨੇ ਉਹਨਾਂ ਨੂੰ ਇਹ ਪਤਾ ਹੈ ਵੀ ਇਹ ਜ਼ੀ ਨਿਊਜ਼, ਰਿਪਬਲਿਕ, ਇਟ ਟੂਡੇ ਔਰ ਆਜ ਤੱਕ ਉਹਨਾਂ ਨੂੰ ਵੜਨ ਵੀ ਨਹੀਂ ਦਿੰਦੇ। ਉਹ ਆਪਣੀ ID ਲੁਕੋ ਕੇ ਆਉਂਦੇ ਨੇ। ਔਰ ਇੱਕ ਫੀਮੇਲ ਰਿਪੋਰਟਰ ਜਿਹੜੀ ਹੈ ਉਹਨਾਂ ਦੇ ਉਹ ਵਿਜੇ ਟਕੈਤ ਨੂੰ ਹੀ ਜਿਹੜਾ ਉਹਦੇ ਦੁਆਲੇ ਐ ਬਾਂਹ ਵੜ ਕੇ ਉਹਨੂੰ ਗੱਲ ਕਰਨਾ ਚਾਹੁੰਦੇ ਸੀ ਔਰ ਉਹ ਪਿੱਛੇ ਹਟਿਆ। ਸੋ ਮਤਲਬ ਇਹ ਆ, ਉਹਨਾਂ ਨੇ ਕਿਹਾ ਜੀ ਇਹ ਵੀ ਕੋਈ ਇਹਨਾਂ ਨੇ ਕੱਲ ਨੂੰ ਕੋਈ ਚਾਰਜ ਲਾਣਾ ਹੈ। ਸੋ ਇਸ ਔਰ ਉਹ ਲੁਕਵੇਂ ਛਿਕਵੇਂ ਢੰਗ ਦੇ ਨਾਲ ਆ ਰਹੇ ਨੇ। ਔਰ ਇਸ ਦੇ ਨਾਲ ਜੈਜੀ ਬੈਂਸ ਦਾ ਜ਼ਿਕਰ ਹੈ ਕਿ ਭਾਈ ਉਹਨੇ ਕਿਵੇਂ ਉਹ ਸਾਰੇ ਉੱਥੇ ਮੌਕੇ ਦੇ ਉੱਤੇ ਉਹ ਸੇਵਾ ਵੀ ਕਰ ਰਿਹਾ ਹੈ। ਔਰ 43,000 ਪੀਪਲ ਜੁਆਇਨ ਬਾਈਕਾਟ ਜ਼ੀ ਨਿਊਜ਼ ਚੈਲੰਜ ਇਨ 1 ਡੇ। 43,000 ਲੋਕਾਂ ਨੇ ਇਹਨੂੰ ਬਾਈਕਾਟ ਵਾਲੇ ਸਾਰੇ ਇਸ ਹੈਸ਼ਟੈਗ ਨੂੰ ਜੁਆਇਨ ਕੀਤਾ। ਔਰ ਹੋਰ ਵੀ ਬਹੁਤ ਸਾਰੀਆਂ ਨੇ। ਇੰਗਲੈਂਡ ਦੇ MP ਪ੍ਰੀਤ ਗਿੱਲ ਔਰ ਤਨਮਨਜੀਤ ਸਿੰਘ ਢੇਸੀ ਉਹ ਬੜੀ ਮਜ਼ਬੂਤੀ ਨਾਲ ਕਿਸਾਨਾਂ ਦੇ ਨਾਲ ਖੜੇ ਨੇ। ਔਰ ਅਸੀਂ ਇਹ ਵੀ ਦੇਖ ਰਹੇ ਹਾਂ, ਮੈਂ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਬਹੁਤ ਸਾਰੀ ਕ੍ਰੀਏਟਿਵ ਪੋਇਟਰੀ ਇਸ ਪੀਰੀਅਡ ਦੇ ਵਿੱਚ ਆਈ ਹੈ। ਔਰ ਇੱਕ ਨਜ਼ਮ ਹਰਜਿੰਦਰ ਸਿੰਘ ਪੱਤੜ ਜਿਨ੍ਹਾਂ ਨੇ ਮੈਂ ਵੀ ਤਾਂ ਪੰਜਾਬ ਹਾਂ, ਇਸ ਦੇ ਉੱਤੇ ਇਸ ਤੇ ਉਹਨਾਂ ਨੇ ਲਿਖੀ ਹੈ, ਜੇ ਤੇਰਾ ਨਾਮ ਦਿੱਲੀ ਏ ਤੇ ਮੈਂ ਵੀ ਤਾਂ ਪੰਜਾਬ ਹਾਂ, ਮੈਂ ਓੜਕਾਂ ਦਾ ਸ਼ਾਂਤ ਹਾਂ ਤੇ ਅੜਬ ਬੇਹਿਸਾਬ ਹਾਂ। ਬਿਲਕੁਲ, ਇਹ ਸ਼ਾਂਤ ਵੀ ਹੈ ਤੇ ਅੜਬ ਵੀ ਹੈ। ਜੇ ਤੇਰਾ ਨਾਮ ਦਿੱਲੀ ਏ ਤੇ ਮੈਂ ਵੀ ਤਾਂ ਪੰਜਾਬ ਹਾਂ, ਮੈਂ ਓੜਕਾਂ ਦਾ ਸ਼ਾਂਤ ਹਾਂ ਤੇ ਅੜਬ ਬੇਹਿਸਾਬ ਹਾਂ, ਐਵੇਂ ਰੋਬ ਕਦੇ ਪਾਵਾਂ ਨਾ ਤੇ ਮੈਂ ਝੱਲਾਂ ਕਦੇ ਤਾਬ ਨਾ, ਤੇਰੇ ਕਾਲਿਆਂ ਕਾਨੂੰਨਾਂ ਦਾ ਮੇਰੇ ਪੁੱਤਾਂ ਤਾਈਂ ਲਾਭ ਨਾ, ਮੇਰੇ ਪੁੱਛੇ ਹੋਏ ਸਵਾਲਾਂ ਦਾ ਤੈਥੋਂ ਕੋਈ ਵੀ ਜਵਾਬ ਨਾ, ਬਰੂਹੀ ਤੇਰੀ ਬਹਿੰਦਾ ਨਾ, ਜੇ ਤੂੰ ਕਰਦੀ ਅਜ਼ਾਬ ਨਾ, ਤੈਨੂੰ ਦਿਸਦੇ ਨੇ ਕੰਡੇ ਮੇਰੇ, ਮੈਂ ਜੱਗ ਲਈ ਗੁਲਾਬ ਹਾਂ, ਕੌੜ ਮੇਰੀ ਤੇਰੀਆਂ ਕੁੜਤਣਾ, ਮੈਂ ਗੁਰੂ ਦੀ ਕਿਤਾਬ ਹਾਂ, ਤੈਥੋਂ ਜਾਣਾ ਨਾ ਕਝੋਲਿਆ, ਗੁਰਾਂ ਦਾ ਛੋਇਆ ਆਬ ਹਾਂ, ਤੇਗ ਤਾਂ ਮੈਂ ਬਾਅਦ ਵਿੱਚ ਬਣਾ, ਪਹਿਲਾਂ ਮਰਦਾਨੇ ਦੀ ਰਬਾਬ ਹਾਂ। ਹੁਣ ਇਹ ਸਿੱਖ ਫਿਲਾਸਫੀ ਨੂੰ ਵੀ, ਪੰਜਾਬ ਦੇ ਕਰੈਕਟਰ ਨੂੰ ਵੀ, ਕਿਉਂਕਿ ਜਦੋਂ ਅਸੀਂ ਸਿੱਖੀ ਦਾ ਸਫ਼ਰ ਇਸ ਦੀ ਗੱਲ ਕਰਦੇ ਹਾਂ ਤੇ ਫਿਰ ਇਹੀ ਹੁੰਦਾ ਹੈ ਕਿ ਰਬਾਬ ਤੋਂ ਤੇਗ ਤੱਕ, ਕਿ ਭਾਈ ਇੱਕ ਪਾਸੇ ਰੱਬ ਦੀ ਸਿਫਤ ਸਲਾਹ ਸੀ, ਸੋ ਜਿਨ੍ਹਾਂ ਹੱਥਾਂ 'ਚ ਰਬਾਬ ਸੀ ਰੱਬ ਦੀ ਸਿਫਤ ਸਲਾਹ ਦੀ, ਹਕੂਮਤਾਂ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਰਬਾਬ ਰੱਖ ਦੇਣ ਪਾਸੇ ਤੇ ਤੇਗ ਚੁੱਕ ਲੈਣ। ਸੋ ਉਹਨਾਂ ਦਾ ਇਹ ਕਹਿਣਾ ਕਿ ਤੈਥੋਂ ਜਾਣਾ ਨਾ ਕਝੋਲਿਆ, ਕਝੋਲਾ ਹੁੰਦਾ ਵੀ ਤੁਸੀਂ ਮੱਡੀ ਕਰਨਾ, ਪਾਣੀ ਨੂੰ ਗੰਦਾ ਕਰਨਾ, ਇਹ ਨਹੀਂ ਅਸੀਂ ਬਰਦਾਸ਼ਤ ਕਰ। ਤੈਥੋਂ ਜਾਣਾ ਨਾ ਕਝੋਲਿਆ, ਗੁਰਾਂ ਦਾ ਛੋਇਆ ਆਬ ਹਾਂ, ਕਿ ਇਸ ਪਾਣੀ ਨੂੰ, ਇਸ ਧਰਤੀ ਨੂੰ ਗੁਰੂਆਂ ਦੀ ਚਰਨ ਛੋਹ ਹੈ, ਤੇਗ ਤਾਂ ਮੈਂ ਬਾਅਦ ਵਿੱਚ ਬਣਾ, ਪਹਿਲਾਂ ਮਰਦਾਨੇ ਦੀ ਰਬਾਬ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ। ਸੋ ਇਹ ਆਵਾਜ਼ ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ TV 84 ਜਿਹੜੀ ਹੈ ਉਹ ਡੋਨੇਸ਼ਨ ਦੀ ਹੱਕਦਾਰ ਹੈ।
TV84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਹੈ। ਸੋ ਇਹ ਇੱਕ ਨਾਟ ਫॉर ਹਾਂਜੀ ਪ੍ਰੋਫਿਟ ਫॉर ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਜਿਹੜੀ ਪੈਨੀ ਹੈ ਪਾਈ ਹੈ ਉਹ ਟੈਕਸ ਡਿਡਕਟੇਬਲ ਹੈ। ਸੋ ਡੋਨੇਟ ਕਰਨ ਲਈ ਤੁਸੀਂ TV84 ਦੀ ਐਪ ਤੇ ਜਾ ਕੇ ਜਾਂ ਫਿਰ tv84.tv ਤੇ ਜਾ ਕੇ ਡੋਨੇਟ ਦੇ ਜਿਹੜੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਜਿਹੜੀ ਡੋਨੇਸ਼ਨ ਹੈ ਉਹ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਜਿਹੜੀ ਵਰਤੋਂ ਹੈ ਉਹ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।